ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚੇਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਕਰ ਮੋਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਜੀ ਟਰਲਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਸੀਨੀਅਰਸ ਬੇਕਰਸਫੀਲਡ ਤੋਂ, ਤੇ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼ ਕਰਵਾ ਸਕਦੇ ਹੋ। ਆਇਲ ਚੇਂਜ ਦਾ ਕੰਮ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਕਰਦੇ ਨੇ, ਨਵੇਂ ਪੁਰਾਣੇ ਟਾਇਰ ਇਹਨਾਂ ਦੇ ਕੋਲੋਂ ਬਹੁਤ ਹੀ ਵਾਜਿਬ ਕੀਮਤਾਂ ਤੇ ਤੁਸੀਂ ਖਰੀਦ ਸਕਦੇ ਹੋ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਤੁਸੀਂ ਕਾਲ ਕਰੋ ਨਿੰਮਾ ਸਹੋਤਾ ਹੋਣਾ ਨੂੰ ਨੰਬਰ 209-277-1013 2092771013। ਇਹਨਾਂ ਦੀਆਂ ਕੈਲੀਫੋਰਨੀਆ 'ਚ 2 ਲੋਕੇਸ਼ਨਸ ਨੇ, ਸੈਂਟਾਨੈਲਾ ਦੇ ਵਿੱਚ ਅਤੇ ਮਡੇਰਾ ਦੇ ਵਿੱਚ। ਤੇ ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਕਰਨਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰੋ 408-272-5200 ਜਾਂ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਭਾਰਤ ਦੇ ਦੋਨਾਂ ਹੀ ਗੁਆਂਢੀ ਮੁਲਕਾਂ ਦੇ ਜਿਹੜੇ ਪ੍ਰਧਾਨ ਮੰਤਰੀ ਰਹੇ ਉਹਨਾਂ ਦੇ ਉੱਤੇ ਗਾਜ ਡਿੱਗੀ ਆ, ਤੇ ਹੁਣ ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜੀਆ ਨੂੰ 5 ਸਾਲ ਦੀ ਕੈਦ ਬੋਲੀ। ਦੇਖੋ, ਜਿਹੜੀ ਬੀਬੀ ਖਾਲਿਦਾ ਜੀਆ ਨਾ, ਇਹਦੇ ਪਤੀ ਹੁੰਦੇ ਸੀਗੇ ਮੇਜਰ ਜ਼ਿਆਉਰ ਰਹਿਮਾਨ ਜੀ, ਉਹ ਬੰਗਲਾਦੇਸ਼ ਦੇ ਰਾਸ਼ਟਰਪਤੀ ਸੀਗੇ। ਜਦੋਂ ਉਹ ਫੌਤ ਹੋ ਗਏ ਉਸ ਤੋਂ ਬਾਅਦ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਪਾਰਟੀ ਬਣਾ ਲਈ ਸੀ ਆਪਣੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ, ਤਾਂ ਫਿਰ ਇਸ ਬੀਬੀ ਦੀ ਐਂਟਰੀ ਹੋ ਗਈ ਉਹਨਾਂ ਦੇ ਫੌਤ ਹੋਣ ਤੋਂ ਬਾਅਦ ਜੀ। ਇਹ ਬੀਬੀ ਮੇਰੇ ਖਿਆਲ ਦੇ ਨਾਲ 3 ਦਫਾ ਪ੍ਰਧਾਨ ਮੰਤਰੀ ਬਣੀ ਹੈ ਉੱਥੋਂ ਦੀ ਬੰਗਲਾਦੇਸ਼ ਦੀ ਜੀ। ਪਰ ਇਹਦੇ ਤੇ ਬਾਅਦ ਦੇ ਕੇਸ ਦਰਜ ਹੋਏ ਆ 37 ਦੇ ਕਰੀਬ, ਲਗਭਗ 3 ਦਰਜਨ ਅਸੀਂ ਲਾ ਲਈਏ 3 ਦਰਜਨ ਕੇਸ, ਬਹੁਤ ਜ਼ਿਆਦਾ ਕੇਸ ਹੁੰਦੇ ਆ। ਪਰ ਜਿਹਦੇ ਚ ਅੱਜ ਇਹਨੂੰ ਸਜ਼ਾ ਕੀਤੀ ਹੈ ਸੁਪਰੀਮ ਕੋਰਟ ਨੇ, ਉਹ ਹੈਗੀ ਆ ਇੱਕ ਗਬਨ ਦੀ ਕਹਾਣੀ। ਗਬਨ ਇਹ ਸੀਗਾ ਕਿਉਂਕਿ ਉਧਰ ਕਰੰਸੀ ਚੱਲਦੀ ਆ ਟਕਿਆਂ ਚ। ਇਹ 2 ਕਰੋੜ 1 ਲੱਖ ਟਕੇ ਦਾ ਮਾਮਲਾ ਸੀਗਾ। ਉਦਾਂ ਸਾਡੇ ਇੱਥੇ ਕਹਿੰਦੇ ਜਾਂ ਫਲਾਣੇ ਆ ਟਕੇ ਦਾ ਬੰਦਾ ਨਹੀਂ, ਜਾਂ ਕਹਿ ਸਕਦੇ ਆ ਤੇ ਫਲਾਣਾ ਟਕੇ ਤੇ ਵੇਖਦਾ ਸਕਦਾ, ਜਦ ਉਧਰ ਟਕੇ ਦੀ ਕੀਮਤ ਹੈ ਕਿਉਂਕਿ ਕਰੰਸੀ ਦਾ ਨਾਂ ਟਕਾ ਜੀ। ਤਾਂ ਜਿਹੜੀ ਇਹ ਸਾਰੀ ਕਹਾਣੀ ਉਲਝੀ ਹੈ, ਉਹ ਇਸ ਮਾਮਲੇ ਦੇ ਵਿੱਚ ਇੱਕ ਪੱਖ ਇਹ ਰੱਖਦੀ ਹੈ ਕਿ ਇੱਕ NGO ਵਾਸਤੇ ਬਾਹਰੋਂ ਫੰਡਿੰਗ ਹੋਈ ਸੀਗੀ, ਔਰ ਉਹ ਸਾਰੀ ਦੀ ਸਾਰੀ ਫੰਡਿੰਗ ਜਿਹੜੀ ਉਹ ਗਵਰਨਮੈਂਟ ਦਾ ਸ਼ਿਕਾਰ ਹੋ ਗਈ ਸੀ। ਤਾਂ ਉਹ ਕਿੰਨੀ ਹੈ, ਕੋਈ ਤਾਂ ਕਹਿੰਦਾ 2 ਕਰੋੜ 10 ਲੱਖ ਸੀ, ਕੋਈ ਕਹਿੰਦਾ 2 ਕਰੋੜ 1 ਲੱਖ ਟਕਾ ਸੀ। ਪਰ ਜਿੰਨਾ ਮਰਜ਼ੀ ਸੀ, ਉਹ ਇੱਕ ਵਾਰੀ ਸਜ਼ਾ ਤੱਕ ਇਹਨਾਂ ਨੂੰ ਬਚਾ ਗਿਆ। 5 ਸਾਲ ਦੀ ਕੈਦ ਹੋਈ। ਵੈਸੇ ਕੈਦ ਇਹਨਾਂ ਨੂੰ ਹਾਈ ਕੋਰਟ ਚੋਂ ਹੋ ਗਈ ਸੀਗੀ, ਹਾਈ ਕੋਰਟ ਚੋਂ ਕੈਦ ਹੋ ਗਈ ਸੀ। ਉਸ ਕੈਦ ਦੇ ਬਰਖਲਾਫ ਇਹਨਾਂ ਨੇ ਸੁਪਰੀਮ ਕੋਰਟ ਚ ਅਪੀਲ ਪਾਈ ਸੀ। ਉਹ ਅਪੀਲ ਵੀ ਇਹਨਾਂ ਦੀ ਖਾਰਜ ਹੋ ਗਈ। ਇਹਦਾ ਮਤਲਬ ਕਿ ਜਿਹੜੀ ਹੇਠਲੀ ਅਦਾਲਤ ਨੇ, ਮਸਲਨ ਹਾਈ ਕੋਰਟ ਨੇ ਜੋ ਸਜ਼ਾ ਬਰਕਰਾਰ ਰੱਖੀ ਸੀ, ਬਹਾਲ ਰੱਖੀ ਸੀ, ਉਹੀ ਸਜ਼ਾ ਜਾ ਕੇ ਅੱਗੇ ਸੁਪਰੀਮ ਕੋਰਟ ਚ ਬਰਕਰਾਰ ਰਹਿ ਗਈ ਹੈ। ਤਾਂ ਹੁਣ 5 ਸਾਲ ਦੀ ਕੈਦ ਜਿਹੜੀ ਹੈ ਉਹ ਬੀਬੀ ਖਾਲਿਦਾ ਜੀਆ ਦੇ ਖਾਤੇ ਚ ਪਾਈ ਗਈ ਹੈ। ਉਦਾਂ ਇਹਨਾਂ ਦੇ ਮੁੰਡੇ ਨੂੰ ਵੀ 10 ਸਾਲ ਦੀ ਕੈਦ ਕੀਤੀ ਗਈ ਹੈ। ਸ਼ਾਇਦ ਇਹਨਾਂ ਦਾ ਮੁੰਡਾ ਵੀ ਕੇਸਵਾਰ ਸੀਗਾ ਇਹਨਾਂ ਦਾ। ਸੋ ਕਾਫੀ ਮੁਸ਼ਕਿਲ ਹਾਲਾਤ ਪੈਦਾ ਹੋ ਗਏ ਆ। ਇਹਨਾਂ ਨੇ ਪਿਛਲਾ ਇਲੈਕਸ਼ਨ ਵੀ ਨਹੀਂ ਸੀ ਲੜਿਆ, ਐਤਕੀ ਵੀ ਦੇਖੋ ਉੱਥੇ ਇਲੈਕਸ਼ਨ ਆ ਹੁਣ ਇਸ ਸਾਲ। ਕਹਾਣੀਆਂ ਇਹ ਵੀ ਨਿਕਲ ਕੇ ਆਉਂਦੀਆਂ ਪਈਆਂ ਕਿ ਇਸ ਵਾਰ ਫੇਰ ਇਸ ਬੀਬੀ ਨੂੰ ਇਲੈਕਸ਼ਨ ਤੋਂ ਦੂਰ ਰੱਖਣ ਲਈ ਇਹ ਸਭ ਕੁਛ ਕੀਤਾ ਕਰਾਇਆ ਜਾ ਰਿਹਾ, ਕਿਉਂਕਿ ਪਿਛਲੀ ਦਫਾ ਵੀ ਸ਼ੇਖ ਹਸੀਨਾ ਦੀ ਜਿਹੜੀ ਪਾਰਟੀ ਸੱਤਾ ਚ ਆਈ ਸੀਗੀ, ਉਹ ਇਸੇ ਕਰਕੇ ਆ ਗਈ ਸੀ ਕਿਉਂਕਿ ਇਹਨਾਂ ਦਾ ਜਿਹੜਾ ਮੇਜਰ ਕੰਪੀਟੀਟਰ ਸੀ ਉਹ ਮੈਦਾਨ ਚ ਹੈ ਨਹੀਂ ਸੀਗਾ। ਇਸ ਵਾਰੀ ਵੀ ਕਹਾਣੀ ਉਧਰ ਹੀ ਜੋੜ ਕੇ ਦੇਖੀ ਜਾ ਸਕਦੀ ਹੈ। ਪਰ ਜੋ ਮਰਜ਼ੀ ਹੈ, ਤੁਹਾਨੂੰ ਪਤਾ ਹਰੇਕ ਕਹਾਣੀ ਦੇ ਪਿੱਛੇ ਸਿਆਸੀ ਕਹਾਣੀ ਹੁੰਦੀ ਹੈ। ਕਹਾਣੀ ਕੋਈ ਵੀ ਹੋਵੇ, ਹਾਲ ਦੀ ਘੜੀ ਬੀਬੀ ਖਾਲਿਦਾ ਜੀਆ ਨੂੰ ਇਹੀ ਕਹਿ ਕੇ ਟਾਈਮ ਲਗਾਉਣਾ ਪੈਣਾ ਕਿ ਲਿਖੀਆਂ ਲੇਖਦੀਆਂ ਭੋਗ ਬਣਾ ਕੇ ਤਲਾ ਕੇ। ਜੀ ਜੀ, ਅਗਲੀ ਗੱਲ ਕਰੀਏ ਮੋਦੀ ਸਰਕਾਰ ਦੇ ਕੇਂਦਰੀ ਮੰਤਰੀ ਖਿਲਾਫ FIR।
ਇਹ ਤੇ ਉਹ ਗੱਲ ਹੋ ਗਈ ਪੰਜਾਬੀ ਚ ਮੁਹਾਵਰਾ ਨਾ ਕਿ ਭਾਦਰੋਂ ਦਾ ਛਿੱਲਾ ਇੱਕ ਸਿੰਘ ਸੁੱਕਾ ਤੇ ਇੱਕ ਗਿੱਲਾ। ਨਾਲੇ ਮੰਤਰੀ ਤੇ ਨਾਲੇ FIR ਚ ਮੁਲਜ਼ਮ, ਦੋਏ ਚੀਜ਼ਾਂ ਨਾਲ ਹੋ ਗਈਆਂ। ਪਰ ਇਹ ਵੀ ਬੜੇ ਹੰਕਾਰੀ ਰਵੱਈਏ ਨਾਲ ਕਹਿੰਦੇ ਸਨ, ਇਹ ਹੰਕਾਰ ਦੇ ਹਾਥੀ ਤੇ ਚੜ੍ਹ ਕੇ ਕਹਿੰਦੇ ਸਨ ਲਓ ਜੀ ਅਸੀਂ ਤੇ ਵਿਦਾਗ ਸਰਕਾਰ ਚਲਾਉਂਦੇ ਹਾਂ। ਹੁਣ ਚੰਨ ਵੀ ਨੀ ਇੱਥੇ ਵਿਦਾਗ ਬਚ ਸਕਿਆ ਤੇ ਤੁਸੀਂ ਕਿਸ ਬਾਗ ਦੀ ਮੂਲੀ ਹੋ। ਚੰਦਰਮਾ ਤੇ ਵੀ ਦਾਗ ਆ ਗਿਆ। ਖੈਰ ਹੁਣ ਇਹਨਾਂ ਦਾ ਜਿਹੜਾ ਇੱਕ ਬੜਬੋਲਾ ਮੰਤਰੀ ਹੈ ਗਿਰੀ ਰਾਜ ਸਿੰਘ, ਜਿਹੜਾ ਬਿਹਾਰ ਤੋਂ ਆਉਂਦਾ, ਉਹਦਾ ਪਿਛੋਕੜ ਬਿਹਾਰ ਦੀ ਰਾਜਨੀਤੀ ਚੋਂ ਹੀ ਉੱਠਿਆ ਸੀਗਾ ਸ਼ਖਸ। ਵੈਸੇ ਉਹ ਬਹੁਤ ਤੱਤਾ ਬੋਲਦਾ, ਬਹੁਤ ਜ਼ਹਿਰੀਲਾ ਬੋਲਦਾ। ਕਈ ਵਾਰ ਉਹਨੇ ਇੱਕ ਵਾਰੀ ਇਹ ਵੀ ਬਿਆਨ ਦਿੱਤਾ ਸੀਗਾ ਕਿ ਇੱਥੇ ਰਹਿਣ ਵਾਲੇ ਸਾਰੇ ਰਾਮ ਦੀ ਸੰਤਾਨ ਆ, ਯਾਨੀ ਜਿਹੜੇ ਮੁਸਲਮਾਨ ਆ ਉਹ ਰਾਮ ਦੀ ਸੰਤਾਨ ਆ, ਉਹਨਾਂ ਦਾ DNA ਜਿਹੜਾ ਉਹ ਰਾਮ ਦੀ ਸੰਤਾਨ ਵਾਲਾ। ਸੋ ਇਹ ਸਾਰਾ ਕੁਛ ਉਹ ਕਹਿੰਦਾ ਹੀ ਰਹਿੰਦਾ ਜਾਂ ਬਕਦਾ ਰਹਿੰਦਾ, ਜੋ ਮਰਜ਼ੀ ਕਹਿ ਲਓ। ਇਸ ਤਰ੍ਹਾਂ ਦੀਆਂ ਉਹ ਕਹਾਣੀਆਂ ਪਾਉਂਦਾ ਰਹਿੰਦਾ। ਪਿੱਛੇ ਜੇ ਕਹਿਣ ਡਿਆ ਸੀਗਾ ਕਿ ਰਾਮ ਮੰਦਿਰ ਜਦੋਂ ਬਣਨਾ ਬਣੀ ਜਾਣਾ, ਕਿਹੜਾ ਕਹਿੰਦਾ ਅਸੀਂ ਕੋਰਟ ਤੋਂ ਪੁੱਛ ਕੇ ਬਣਾਉਣਾ। ਜਦੋਂ ਬਾਬਰੀ ਮਸਜਿਦ ਢਾਈ ਸੀਗੀ ਉਦੋਂ ਕੀ ਹੋਇਆ ਸੀਗਾ, ਸਾਰਾ ਕੁਛ ਉਹ ਕਹਿੰਦਾ ਹੁੰਦਾ ਕਿ ਜੇ ਇੱਥੇ ਨਾ ਰਾਮ ਮੰਦਿਰ ਬਣੂਗਾ ਤੇ ਹੋਰ ਪਾਕਿਸਤਾਨ ਚ ਬਣਨਾ। ਉਹਦਾ ਇਹ ਡਾਇਲੋਗ ਫੇਮਸ ਹੈ ਭਾਰਤੀ ਜਨਤਾ ਪਾਰਟੀ ਚ, ਜੇ ਰਾਮ ਮੰਦਿਰ ਹਾਈਤੇ ਨਾ ਬਣਿਆ ਤੇ ਕੀ ਫਿਰ ਪਾਕਿਸਤਾਨ ਚ ਬਣੂਗਾ। ਓਦਾਂ ਇਹ ਗਿਰੀਰਾਜ ਜਦੋਂ ਇਲੈਕਸ਼ਨ ਹੋਏ ਸਨ ਉਦੋਂ ਵੀ ਚਰਚਾ ਚ ਆਇਆ ਸੀਗਾ। ਚਰਚਾ ਚ ਇਸ ਕਰਕੇ ਆਇਆ ਸੀਗਾ ਕਿਉਂਕਿ ਇਹਦੇ ਘਰੋਂ 2 ਕਰੋੜ ਰੁਪਈਆ ਕੈਸ਼ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀਗਾ। ਤੇ ਸਭ ਤੋਂ ਵੱਡਾ ਸਵਾਲ ਇਹ ਸੀਗਾ ਕਿ ਇਲੈਕਸ਼ਨ ਦੇ ਦਿਨਾਂ ਚ 2 ਕਰੋੜ ਰੁਪਈਆ ਤੇਰੇ ਘਰ ਆਇਆ ਕਿੱਥੋਂ। ਉਹਦਾ ਜਵਾਬ ਨਹੀਂ ਸੀ ਦਿੰਦਾ। ਉਹ ਜੀ ਮੇਰਾ PA ਸੀਗਾ, ਉਹਨੇ ਗਾਂ ਕਿਸੇ ਵਪਾਰੀ ਦਾ ਇੱਥੇ ਰਖਾਇਆ ਸੀਗਾ, ਇਹ ਹੈ ਉਹ ਹੈ, ਜੋ ਲੱਲੇ ਭੱਬੇ ਮਾਰ ਕੇ ਨਿਕਲ ਗਿਆ ਕਿਉਂਕਿ ਸਰਕਾਰ ਇਹਨਾਂ ਦੀ ਆ ਗਈ ਸੀ ਉਦੋਂ ਤੱਕ। ਖੈਰ ਹੁਣ ਇਹ ਨਾਮਜ਼ਦ ਹੋਇਆ 33 ਲੋਕਾਂ ਦੇ ਨਾਲ, ਜਿਹਦੇ ਚ 3 CO ਆ, 33 ਕੁੱਲ ਜਾਣੇ ਜਿਹੜੇ ਇਸ FIR ਦੇ ਵਿੱਚ ਨਾਮਜ਼ਦ ਹੋਇਆ। ਉਹਨਾਂ ਦੇ ਵਿੱਚ ਇਹਨਾਂ ਦਾ ਇਹ ਜਿਹੜਾ ਕੇਂਦਰੀ ਮੰਤਰੀ ਹੈ ਗਿਰੀ ਰਾਜ ਸਿੰਘ, ਉਹ ਵੀ ਬੁੱਕਡ ਹੋ ਗਿਆ ਇਸ ਕੇਸ ਦੇ ਵਿੱਚ। ਇਹ ਮਸਲਾ ਕੀ ਹੈ ਕਿ ਇੱਕ ਗਰੀਬ ਸ਼ਖਸ ਸੀਗਾ, ਜ਼ਮੀਨ ਉਹਦੀ ਟਿਕਾਣੇ ਤੇ ਸੀਗੀ, 2 ਕਿੱਲੇ ਤਾਂ ਕਹਿ ਲਓ ਕਿ 56 ਕੁ ਮਰਲੇ ਜ਼ਮੀਨ ਬਣਦੀ ਸੀ ਉਹਦੀ। ਉਹ ਸਾਰੀ ਜ਼ਮੀਨ ਬੜੇ ਟਿਕਾਣੇ ਤੇ ਸੀ। ਇਹਨਾਂ ਦੀ ਅੱਖ ਹੋ ਗਈ, ਇਹ ਸਾਰੇ ਬੰਦਿਆਂ ਨੇ ਰਲ ਕੇ ਤੇ ਉਹ ਜ਼ਮੀਨ ਉਲਟਾ ਜਦੋਂ ਉਹਨੇ ਦਾਦ ਫਰਿਆਦ ਕੀਤੀ ਕਿ ਭਾਈ ਤੁਸੀਂ ਏਡਾ ਧੱਕਾ ਨਾ ਕਰੋ, ਜ਼ੁਲਮ ਨਾ ਕਰੋ, ਤੇ ਉਹ ਦੱਸਦੇ ਕਿ ਉਹਨੂੰ ਗੰਦੀਆਂ ਗਾਲਾਂ ਕੱਢੀਆਂ ਗਈਆਂ, ਜਾਤੀ ਸੂਚਕ ਸ਼ਬਦ ਬੋਲੇ ਗਏ, ਇੱਥੋਂ ਤੱਕ ਕਿ ਜਾਨੋਂ ਮਾਰਨੀਆਂ ਧਮਕੀਆਂ ਦਿੱਤੀਆਂ ਗਈਆਂ। ਤਾਂ ਉਸ ਬੰਦੇ ਨੇ ਫਾਈਟ ਕੀਤੀ ਫਿਰ ਇਸ ਸਾਰੇ ਟੋਲੇ ਦੇ ਖਿਲਾਫ। ਅੰਤ ਦੇ ਵਿੱਚ ਇਹਨਾਂ ਤੇ ਮਾਮਲਾ ਜਿਹੜਾ ਉਹ ਦਰਜ ਹੋ ਗਿਆ। ਸੋ ਮਾਮਲਾ ਦਰਜ ਹੋ ਗਿਆ, ਇਹਦਾ ਮਤਲਬ ਹੈ ਕਿ ਇੱਕ ਵਾਰੀ ਗਿਰੀ ਰਾਜ ਸਿੰਘ ਦੀਆਂ ਮੁਸ਼ਕਿਲਾਂ ਵੱਧ ਜਾਣਗੀਆਂ। ਉੱਦਾਂ ਜਿੱਦਾਂ ਸਿਆਸੀ ਵਿਰੋਧੀ ਕਰਦੇ ਹੀ ਹੁੰਦੇ ਆ, ਕਿਹੋ ਜਿਹੇ ਮੌਕਿਆਂ ਤੇ ਉਹ ਅੱਗੋਂ ਘੇਰਾ ਪਾ ਲੈਂਦੇ ਆ ਦੂਜੀ ਧਿਰ ਨੂੰ। ਤਾਂ ਲੱਗਦਾ ਇਹ ਹੈ ਕਿ 2 ਧਾਰੀ ਘੇਰਾ ਪਊਗਾ, 2 ਪਾਸੜ ਘੇਰਾ ਪਊਗਾ। ਇੱਕ ਤੇ ਇਹ ਹੈ ਕਿ ਬਿਹਾਰ ਦੀ ਰਾਜਨੀਤੀ ਦੇ ਵਿੱਚ ਨਿਤਿਸ਼ ਕੁਮਾਰ ਨੇ ਘੇਰਿਆ ਜਾਣਾ ਕਿਉਂਕਿ ਇਹ ਉੱਥੇ ਉਹਦੇ ਅਲਾਇੰਸ ਪਾਰਟਨਰ ਆ, ਤੇ ਉਹਨੂੰ ਕਿਹਾ ਜਾਂਦਾ ਸੁਸ਼ਾਸਨ ਬਾਬੂ। ਸੁਸ਼ਾਸਨ ਬਾਬੂ ਦੇ ਰਾਜ ਦੇ ਵਿੱਚ ਸਿਰਜਣ ਘੁਟਾਲਾ ਪਹਿਲਾਂ ਹੀ ਆ ਚੁੱਕਾ। ਔਰ ਕਮਾਲ ਦੀ ਗੱਲ ਤੇ ਇਹ ਕਿ ਗਿਰੀ ਰਾਜ ਸਿੰਘ ਦਾ ਨਾਂ ਉਸ ਘੁਟਾਲੇ 'ਚ ਵੀ ਗੂੰਜਿਆ ਸੀਗਾ, ਤੇ ਇਹ ਦੂਜੀ ਦਫਾ ਫੇਰ ਹੋ ਜਾਣਾ। ਉਹ ਸੁਸ਼ਾਸਨ ਬਾਬੂ ਨੂੰ ਜਾਂ ਤਾਂ ਇਹ ਕਹਿਣਾ ਪਊਗਾ ਕਿ ਅੱਜ ਕੱਲ੍ਹ ਮੈਂ ਭਾਰਤੀ ਜਨਤਾ ਪਾਰਟੀ 'ਚ ਰਲ ਕੇ ਕੁਸ਼ਾਸਨ ਬਾਬੂ ਹੋ ਗਿਆ, ਤੇ ਜਾਂ ਫਿਰ ਉਹਨੂੰ ਇਹ ਦਿਖਾਉਣਾ ਪਊਗਾ ਕਿ ਉਹ ਅੱਜ ਵੀ ਸ਼ਾਸਨ ਬਾਬੂ ਹੈ। ਦੂਜੇ ਪਾਸੇ ਇੱਥੇ ਹੁਣ ਜਿਹੜੇ ਮੋਦੀ ਹੋ ਰਹੀ ਹੈ ਦਿੱਲੀ ਦੇ ਵਿੱਚ, ਸਵਾਲ ਇਹਨਾਂ ਨੂੰ ਵੀ ਉੱਠਣਗੇ, ਸਵਾਲ ਇਹਨਾਂ ਨੂੰ ਵੀ ਹੋਣਗੇ। ਜਿਵੇਂ ਕਿ ਬੀਬੀ ਸੁਸ਼ਮਾ ਸਵਰਾਜ, ਵਸੁੰਧਰਾ ਰਾਜੇ ਸਿੰਧੀਆ ਜਾਂ ਪੰਕਜਾ ਮੁੰਡੇ ਨੂੰ ਲੈ ਕੇ ਆਉਂਦੀ ਸੀ, ਸਵਾਲ ਇਹਨਾਂ ਨੂੰ ਵੀ ਹੋਣਗੇ। ਪਰ ਇਹ ਥੋੜੇ ਜਿਹੇ ਇਸ ਗੱਲੋਂ ਕਹਿ ਲਈਏ ਕਿ ਸਵਾਲ ਪ੍ਰੂਫ ਕਹਿ ਸਕਦੇ ਕਿ ਜਿਵੇਂ ਕੋਈ ਬੁਲਟ ਪ੍ਰੂਫ ਹੁੰਦਾ ਜਾਂ ਕੋਈ ਕਈ ਸ਼ਰਮ ਪ੍ਰੂਫ ਹੀ ਹੁੰਦਾ, ਬੇਸ਼ਰਮ ਪ੍ਰੂਫ ਹੀ ਹੁੰਦੇ ਆ। ਤਾਂ ਇਹ ਜਿਹੜੇ ਸਵਾਲ ਪ੍ਰੂਫ ਹੈ ਇਹਨਾਂ ਨੂੰ ਸਵਾਲ ਕੁਛ ਨਹੀਂ ਕਹਿੰਦੇ, ਇਹ ਸਵਾਲਾਂ ਤੋਂ ਬਾਈਪਾਸ ਹੋ ਜਾਂਦੇ ਆ। ਪਰ ਇੱਕ ਵਾਰੀ ਰਾਜਨੀਤਿਕ ਹੱਲੇ ਜ਼ਰੂਰ ਹੋਣਗੇ। ਵੈਸੇ ਲਾਲੂ ਪ੍ਰਸਾਦ ਯਾਦਵ ਦੇ ਮੁੰਡਿਆਂ ਨੇ ਤੇ ਬਿਹਾਰ 'ਚ ਹੱਲੇ ਸ਼ੁਰੂ ਕਰ ਦਿੱਤੇ ਹੋਣੇ ਆ। ਪਰ ਹੁਣ ਜਿਹੜੀ ਸਭ ਤੋਂ ਵੱਡੀ ਗੱਲ ਦੇਖਣ ਵਾਲੀ ਆ ਉਹ ਇਹ ਆ ਕਿ ਕੀ ਗਿਰੀਰਾਜ ਇਸ ਮਾਮਲੇ 'ਚੋਂ ਨਿਕਲ ਜਾਊਗਾ। ਵੈਸੇ ਜੇ ਆਪਾਂ ਬਿਹਾਰ ਦਾ ਸਿਆਸੀ ਇਤਿਹਾਸ ਖੋਲੀਏ ਤੇ ਉੱਥੇ ਜਦੋਂ ਏਦਾਂ ਜ਼ਮੀਨਾਂ ਦੇ ਪਰਚੇ ਹੋਏ ਆ, ਨੇਤਾਵਾਂ ਦੇ ਉਦੋਂ ਰਾਜਸੀ ਕੈਰੀਅਰ ਮਾਂਝੇ ਗਏ ਆ। ਹੁਣ ਇਹ ਬੰਦਾ ਬੇਗੂਸਰਾਏ ਤੋਂ ਇਲੈਕਸ਼ਨ ਦੀ ਟਿਕਟ ਭਾਲਦਾ 2019 'ਚ। ਬੇਗੂਸਰਾਏ ਦੀ ਜਿਹੜੀ ਸੀਟ ਆ
ਉਹ ਬੜੀ ਮਹੱਤਵਪੂਰਨ ਸੀਟ ਆ। ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬਿਹਾਰ ਦਾ ਇਹ ਰਾਜਸੀ ਇਤਿਹਾਸ ਬੋਲਦਾ ਕਿ ਜਦੋਂ ਵੀ ਕਿਸੇ ਨੂੰ ਨੁਕਰੇ ਲਾਉਣਾ ਹੁੰਦਾ, ਇਸ ਤਰ੍ਹਾਂ ਦਾ ਜ਼ਮੀਨੀ ਕੇਸ ਜਿਹੜਾ ਉਹ ਰਜਿਸਟਰਡ ਕੀਤਾ ਜਾਂਦਾ। ਹੁਣ ਇਸ ਕੇਸ ਚੋਂ ਜਾਂ ਇਸ ਫੇਟ ਚੋਂ ਗਿਰੀਰਾਜ ਨਿਕਲਦਾ ਜਾਂ ਨਹੀਂ ਨਿਕਲਦਾ, ਸਮਾਂ ਦੱਸੂਗਾ। ਉਹ ਨਿਕਲਦਾ ਜਾਂ ਫਿਰ ਗਿਰੀਰਾਜ ਸਿੰਘ ਦੇ ਹੱਥ ਚੋਂ ਰਾਜ ਗਿਰ ਜਾਂਦਾ, ਇਹ ਸਮਾਂ ਹੀ ਦੱਸੂਗਾ। ਜੀ ਜੀ ਜੀ। ਅਗਲੀ ਜਿਹੜੀ ਆ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਪੰਜਾਬ ਦੇ ਵਿੱਚ ਕਹਿੰਦੇ ਵੱਡਾ ਕੈਸ਼ ਕਰੰਚ ਜਿਹੜਾ ਉਹ ਚੱਲ ਰਿਹਾ ਇਤਿਹਾਸਿਕ, ਕੈਪਟਨ ਸਰਕਾਰ ਨੂੰ ਚੁੱਕਣਾ ਪਿਆ ਤਨਖਾਹ ਦੇ ਲਈ ਕਰਜ਼ਾ। ਦੇਖੋ, ਸਾਡੇ ਬਜ਼ੁਰਗ ਬੋਲਦੇ ਹੁੰਦੇ ਸੀ, ਆਂਦੇ ਹੁੰਦੇ ਸੀ ਕਿ ਥਲਾਂ ਦੇ ਪਲੇ ਪਾਣੀਆਂ ਚ ਗਲੇ। ਭਾਵੇਂ ਆ ਕਿ ਜਿਹੜੇ ਥਲਾਂ ਚ ਪਲੇ ਹੋਣ, ਜੇ ਪਾਣੀਆਂ ਚ ਆ ਜਾਣ ਤੇ ਉਹ ਗਲ ਜਾਂਦੇ ਆ। ਇਹਨਾਂ ਦੇ ਨਾਲ ਵੀ ਇਹ ਹੋਇਆ ਕਿ 10 ਸਾਲ ਦਾ ਸੋਕਾ ਸੀ, 10 ਸਾਲ ਥਲਾਂ ਚ ਪਏ ਰਹੇ, ਤੇ ਜੇ ਆਏ ਤੇ ਕਰਜ਼ੇ ਦੇ ਪਾਣੀ ਚ ਆ ਗਏ, ਤੇ ਐਂ ਗਲ ਗਏ 1 ਸਾਲ ਦੇ ਅੰਦਰ ਹੀ। ਸਭ ਕੁਝ ਸਾਫ਼ ਹੋ ਗਿਆ, ਸਫਾ ਚੱਟ ਹੋ ਗਿਆ। ਇਹ ਜੋ ਸੋਚਦੇ ਸੀ ਪਾਸੇ ਬਹਿ ਕੇ ਕਿ ਅਸੀਂ ਏਦਾਂ ਕਰ ਲਾਂਗੇ, ਓਦਾਂ ਕਰ ਲਾਂਗੇ, ਜੋ ਪੱਟਾਂ ਤੇ ਥਾਪੀਆਂ ਮਾਰ ਕੇ ਦਾਅਵੇ ਕਰਦੇ ਸੀ, ਉਹ ਸਭ ਪੈਂਚਰ ਹੋ ਗਏ ਆ, ਸਭ ਬਿਲਕੁਲ ਨਾਕਸ ਹੋ ਗਏ ਆ। ਹੁਣ ਇਹਨਾਂ ਦਾ ਜਲੂਸ ਇਹ ਨਿਕਲਿਆ ਪਿਆ ਖਜ਼ਾਨੇ ਦੇ ਤੌਰ ਤੇ, ਓਦਾਂ ਨਹੀਂ ਮੈਂ ਕਹੂੰਗਾ ਜਾਤੀ ਤੌਰ ਤੇ ਜਲੂਸ ਨਿਕਲਿਆ, ਖਜ਼ਾਨੇ ਦੇ ਤੌਰ ਤੇ ਇਹਨਾਂ ਦਾ ਜਲੂਸ ਇਹ ਨਿਕਲਿਆ ਕਿ ਤਨਖਾਹਾਂ ਦਾ ਪ੍ਰਬੰਧ ਕਰਨ ਲਈ ਇਹਨਾਂ ਨੂੰ 700 ਕਰੋੜ ਰੁਪਈਏ ਦਾ ਕਰਜ਼ਾ ਚੁੱਕਣਾ ਪਿਆ। ਹਾਲਾਂਕਿ ਕਹਿੰਦੇ ਪਏ ਆ ਕਿ ਸ਼ਾਰਟ ਟਰਮ ਕਰਜ਼ਾ, ਸ਼ਾਰਟ ਟਰਮ ਲੋਨ ਆ ਜਿਹੜਾ ਅਸੀਂ ਬਹੁਤ ਛੇਤੀ ਲਾ ਦੇਵਾਂਗੇ, ਪਰ ਫਿਰ ਵੀ ਇੱਕ ਸਰਕਾਰ ਲਈ 1 ਮਹੀਨੇ ਦੀ ਤਨਖਾਹ ਦਾ ਪ੍ਰਬੰਧ ਨਾ ਹੋਣਾ ਬਹੁਤ ਵੱਡਾ ਸੰਕੇਤ ਹੈ। ਸੰਕੇਤ ਇਹ ਹੈ ਕਿ ਗਾਂ ਉਹਨਾਂ ਦੀਆਂ ਜਿਹੜੀਆਂ ਪਰਿਸਥਿਤੀਆਂ ਉਹ ਖਤਰਨਾਕ ਹੋ ਸਕਦੀਆਂ ਜੀ। ਦੂਜੀ ਚੀਜ਼ ਇਹ ਹਵਾਲਾ ਦੇਣ ਡਿਆ ਕਿ ਦੇਖੋ ਜੀ, GST ਦੀ ਸਾਨੂੰ ਰਾਸ਼ੀ ਨਹੀਂ ਮਿਲੀ ਜਿਹੜੀ ਰਿਫੰਡ ਹੋਣੀ ਸੀ ਸਟੇਟਾਂ ਨੂੰ, ਪਰ ਉਹਦੇ ਚ ਜਿਹੜਾ ਇੰਡੀਆ ਦਾ ਰੈਵਨਿਊ ਸੈਕਟਰੀ ਹੈ ਮਿਸਟਰ ਹਸਮੁਖੀਆ, ਉਹਨੇ ਅੱਜ ਸਟੇਟਮੈਂਟ ਦਿੱਤੀ ਆ। ਉਹ ਕਹਿੰਦਾ ਕਿ ਦੇਖੋ ਸਾਹਿਬ ਜੀ, ਅਸੀਂ ਦਸੰਬਰ ਤੱਕ ਪੂਰੀ ਦੀ ਪੂਰੀ ਰਾਸ਼ੀ ਸਟੇਟਾਂ ਨੂੰ ਰਿਫੰਡ ਕਰ ਚੁੱਕੇ ਹਾਂ। ਜਿੰਨੀ ਸਟੇਟਾਂ ਦਾ ਹਿੱਸਾ ਬਣਦਾ ਸੀ ਮਾਇਆ ਵਾਲਾ, ਉਹ ਸਾਰੀ ਮਾਇਆ ਭੇਜ ਚੁੱਕੇ ਆ। ਇਹਦਾ ਮਤਲਬ ਆ ਕਿ GST ਦਾ ਖਾਤਾ ਤੇ ਫਿਰ 1 ਮਹੀਨੇ ਦਾ ਹੀ ਰਹਿ ਗਿਆ, ਤੇ ਜੇ ਬਾਕੀ ਰਕਮ ਆਈ ਆ GST ਦੀ, ਹੁਣ ਪਤਾ ਨਹੀਂ ਇਹਨਾਂ ਚ ਝੂਠ ਕਿਹੜਾ ਬੋਲਦਾ ਪਿਆ, ਪਰ ਮੈਨੂੰ ਵੀ ਲੱਗਦਾ ਕਿ ਰੈਵਨਿਊ ਸੈਕਟਰੀ ਝੂਠ ਬੋਲੂਗਾ। ਜੇ ਇਹ ਸਾਰਾ ਪੈਸਾ ਆਇਆ ਤੇ 1 ਮਹੀਨੇ ਦੀ ਪੇਮੈਂਟ ਹੀ ਰਹਿੰਦੀ ਆ, ਫਿਰ ਏਡਾ ਜਲੂਸ ਨਹੀਂ ਸੀ ਨਿਕਲਣਾ ਚਾਹੀਦਾ। ਪਤਾ ਨਹੀਂ ਹੁਣ ਕਿੱਥੇ ਸਮੱਸਿਆ। ਕੁਝ ਲੋਕ ਇਹ ਵੀ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਇਹ ਜਲੂਸ ਥੋੜਾ ਜਿਹਾ ਜਾਣ ਕੇ ਪ੍ਰਚਾਰਦਾ ਪਿਆ ਤਾਂ ਕਿ 2019 ਦੀਆਂ ਚੋਣਾਂ ਜਿਹੜੀਆਂ ਉਹਦੇ ਚ ਅਕਾਲੀ ਭਾਜਪਾ ਦਾ ਜਿਹੜਾ ਲੋਕਾਂ ਦੇ ਪ੍ਰਤੀ ਉਹ ਹੇਜ ਉੱਡਿਆ ਹੋਇਆ, ਉਹ ਜਿਉਂਦਾ ਤਿਉਂ ਹੀ ਬਣਿਆ ਰਹੇ ਕਿ ਦੇਖੋ ਜੀ ਪੰਜਾਬ ਦੇ ਨਾਲ ਵਿਤਕਰਾ ਕਰਦੇ ਆ। ਕੁਛ ਲੋਕ ਇਹ ਵੀ ਮੰਨ ਕੇ ਚੱਲਦੇ ਪਏ ਆ ਕਿ ਇਹ ਪੋਲੀਟੀਕਲੀ ਗੇਮ ਵੀ ਹੋ ਸਕਦੀ ਹੈ। ਕੁਛ ਲੋਕ ਇਹ ਵੀ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਜਾਣ ਕੇ ਖਰਾਬ ਕਰੀ ਜਾਂਦੀ ਕੇਂਦਰ ਚ ਬੈਠੀ, ਕਿਉਂਕਿ ਅਰੁਣ ਜੇਤਲੀ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਹਰਾਇਆ ਸੀ। ਸੋ ਦੋਵੇਂ ਪਾਸੇ ਤੋਂ ਤਰਕ ਆ ਰਹੇ ਆ, ਪਰ ਸਭ ਤੋਂ ਵੱਡੀ ਸਟੇਟਮੈਂਟ ਹੈਗੀ ਆ ਉਹ ਆ ਜਿਹੜੀ ਰੈਵਨਿਊ ਸੈਕਟਰੀ ਦੀ, ਕਿ ਅਸੀਂ GST ਦਾ ਪੈਸਾ ਰਾਜਾਂ ਨੂੰ ਦੇ ਚੁੱਕੇ ਆ, ਅਸੀਂ ਦੁੱਕੀ ਨਹੀਂ ਦੇਣੀ ਇਹਨਾਂ ਦੀ। ਬਾਕੀ ਦੂਜੀ ਕਰੰਚ ਤੇ ਹੈ ਕੈਸ਼ ਕਰੰਚ, ਦੇਖੋ ਪਹਿਲਾਂ ਉਦੋਂ ਹੀ ਸ਼ੁਰੂ ਹੋ ਗਿਆ ਸੀਗਾ ਜਦੋਂ ਇਹਨਾਂ ਨੇ ਹਾਲੇ 100 ਨਹੀਂ ਸੀ ਚੁੱਕੀ। ਮਸਲਨ ਨਤੀਜੇ ਆਉਣੇ ਸੀ ਕਿ ਨਤੀਜੇ ਆਉਣ ਤੋਂ 1-2 ਦਿਨ ਪਹਿਲਾਂ ਜਾ ਕੇ ਅਕਾਲੀ ਦਿੱਲੀ ਦੇ ਵਿੱਚ ਉਹ 31,000 ਕਰੋੜ ਦਾ ਜਿਹਨੂੰ ਪਹਿਲਾਂ ਘੁਟਾਲਾ ਦੱਸਦੇ ਸੀ, ਬਾਅਦ ਚ ਕਹਿੰਦੇ ਕਿ ਉਹ ਇੱਕ ਡਿਸਪਿਊਟ ਆ FCI ਦਾ ਤੇ ਸਟੇਟ ਦਾ, ਉਹ ਹਿਸਾਬ ਕਿਤਾਬ ਦਾ ਫਰਕ ਆ। ਉਹ ਬਾਅਦ ਦੇ ਵਿੱਚ ਇਹਨਾਂ ਨੇ ਉਹ ਜਿਹੜਾ 31,000 ਰੁਪਈਆ ਸੀਗਾ ਉਹ ਲੋਨ ਚ ਕਨਵਰਟ ਕਰਾ ਲਿਆ, ਤੇ ਉਹਦੀ ਜਿਹੜੀ ਦੱਸਦੇ ਆ ਕਿਸ਼ਤ ਆ ਸਾਲ ਦੀ, ਉਹ 3500 ਕਰੋੜ ਰੁਪਈਆ ਬਣਨਾ ਹੈ ਸਨਕਾਲੀ। ਮਤਲਬ ਕਿ ਇਹਨਾਂ ਦਾ ਮੱਕੂ ਤੇ ਉਦੋਂ ਹੀ ਠੱਪ ਆਏ ਸੀਗੇ ਉਹ ਕਿ ਤੁਸੀਂ ਇਹਦੇ ਚ ਉਲਝੇ ਰਹੋਗੇ ਹੁਣ। ਸੋ ਗੇਮ ਤੇ ਸਾਰੀ ਉਹ ਜਿਹੜੀ ਆ ਪਹਿਲਾਂ ਲਾ ਗਏ ਸੀਗੇ, ਔਰ ਉਹਨਾਂ ਨੇ ਕਰਜ਼ਾ ਜਿਹੜਾ ਉਹ ਲੌਂਗ ਟਰਮ ਦਾ ਕਰਜ਼ਾ ਬਹੁਤ ਪਹਿਲਾਂ ਹੀ ਲੈ ਲਿਆ ਸੀਗਾ। 2007 ਦੇ ਵਿੱਚ ਜੇ ਦੇਖੀਏ ਤੇ ਮੈਂ 46,000 ਕਰੋੜ ਰੁਪਈਏ ਦਾ ਕਰਜ਼ਾ ਸੀ ਪੰਜਾਬ ਤੇ ਜੇ 2017 ਦਾ ਅੰਕੜਾ ਚੁੱਕਦੇ ਹੋ ਤੁਸੀਂ ਤਾਂ ਉਹ ਕਰਜ਼ਾ ਜਿਹੜਾ 2007 ਚ ਮਹਿਜ 46-47,000 ਕਰੋੜ ਸੀ, ਉਹ ਵੱਧ ਕੇ 2,10,000 ਕਰੋੜ ਰੁਪਈਆ ਹੋ ਜਾਂਦਾ। ਤਾਂ ਇਸ ਸੂਰਤ ਦੇ ਵਿੱਚ ਜੇ ਤੁਸੀਂ ਸਰਕਾਰ ਚਲਾਉਣੀ ਹੈ ਤੇ ਫਿਰ ਤੁਹਾਨੂੰ ਕੁਛ ਨਾ ਕੁਛ ਤੇ ਕਰਨਾ ਹੀ ਪਊਗਾ, ਐਕਸਟਰਾ ਕੁਛ ਨਾ ਕੁਛ ਤੇ ਤੁਹਾਨੂੰ ਐਫਰਟ ਕਰਨਾ ਹੀ ਪਊਗਾ, ਨਹੀਂ ਤੇ ਫਿਰ ਤੁਸੀਂ ਰੁਲ ਜਾਓਗੇ। ਇਹ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਦੇਖਣਾ ਪਊਗਾ ਚਾਹੀਦਾ ਕੀ ਹੈ।
ਹੁਣ ਦੇਖੋ ਇਹ ਕਹਿੰਦੇ ਕਿ ਅਸੀਂ ਖਰਚ ਘੱਟ ਕਰਨਾ, ਪਰ ਜਿੱਥੇ ਖਰਚ ਘੱਟ ਕਰਨਾ ਉੱਥੇ ਕਰ ਨਹੀਂ ਪਾ ਰਹੇ। ਜਿੱਦਾਂ ਹੁਣ ਸਾਡੇ ਇੱਥੇ ਦੇਖੋ DGP ਵੱਧ ਤੋਂ ਵੱਧ 2 DGP, ਔਰ ਸਾਡੇ DGP ਹੁੰਦਾ ਹੀ ਨਹੀਂ ਸੀ। ਜੇ ਤੁਸੀਂ 80-82 ਦਾ ਦੇਖੋਗੇ ਨਾ ਸਮਾਂ, ਉਦੋਂ DGP ਦੀ ਪੋਸਟ ਹੀ ਹੈ ਨਹੀਂ ਸੀ। ਇੱਕ DIG ਇੱਕ IG ਕੰਮ ਚਲਾਈ ਜਾਂਦਾ ਸੀ, ਇੰਸਪੈਕਟਰ ਜਨਰਲ। ਤਾਂ ਹੁਣ ਸਾਡੇ 12 ਮੇਰੇ ਖਿਆਲ ਦੇ ਨਾਲ DGP ਆ, 10 12 ADGP ਆ, IG DIG 25 30 ਵਾਧੂ ਤੁਰੇ ਫਿਰਦੇ ਆ। ਔਰ ਇੱਕ ਅਫਸਰ ਤੁਸੀਂ ਆਪ ਅੰਦਾਜ਼ਾ ਲਾ ਲਓ ਕਿੰਨੇ ਚ ਪੈਂਦਾ 1 ਸਾਲ ਦਾ। ਸੋ ਇਸ ਤਰ੍ਹਾਂ ਦੀ ਜਿਹੜੀ ਵਾਧੂ ਪੋਸਟਿੰਗ ਹੋਈ ਪਈ ਆ, ਉਹਨੂੰ ਘਟਾਉਣ ਦੀ ਜ਼ਰੂਰਤ ਆ। ਫਿਰ ਦੂਜੀ ਚੀਜ਼ ਇਹ ਆ ਕਿ ਦੇਖੋ ਤੁਹਾਡੇ ਕੋਲ ਜਨਤਕ ਜਿਹੜੀਆਂ ਸੇਵਾਵਾਂ ਨੇ, ਜਿੱਦਾਂ ਆਪਾਂ ਟਰਾਂਸਪੋਰਟ ਦਾ ਲਾ ਲਈਏ, ਇਹ ਦਾਵਾ ਹੈ ਰੋਡਵੇਜ਼ ਦਾ। ਉਹ ਕਹਿੰਦੇ ਆ ਕਿ ਜਦੋਂ ਕੈਪਟਨ ਸਰਕਾਰ ਹੋਣ ਚ ਆਈ ਸੀਗੀ ਤੇ ਨਾਲ ਦੀ ਨਾਲ ਸਾਡੀ 40 ਲੱਖ ਡੇਲੀ ਦੀ ਆਮਦਨ ਵੱਧ ਗਈ ਸੀ। ਬਾਅਦ ਦੇ ਵਿੱਚ ਇਹਨਾਂ ਨੇ ਫੇਰ ਉਹ ਖੁੱਲੀ ਖੇਡ ਸ਼ੁਰੂ ਕਰ ਦਿੱਤੀ ਤੇ ਹੁਣ ਤੇ ਸਾਡਾ ਹਾਲ ਇਹ ਆ, ਕਹਿੰਦੇ ਰੋਡਵੇਜ਼ ਵਿਚਾਲੇ ਤੁਰੀ ਜਾਂਦੀ ਆ। ਅੱਗੇ ਤੇ ਕੱਲੀ ਫੇਟ ਅਕਾਲੀਆਂ ਦੀ ਵਸ ਮਾਰਦੀ ਸੀ, ਹੁਣ ਦੂਜੇ ਪਾਸੋਂ ਕਾਂਗਰਸੀਆਂ ਦੀ ਵੀ ਮਾਰੀ ਜਾਂਦੀ, ਕਾਂਗਰਸੀਆਂ ਦੀਆਂ ਵੀ ਦੌੜਨ ਲੱਗ ਪਈਆਂ, ਅਸੀਂ ਤੇ ਰਗੜੇ ਗਏ। ਤਾਂ ਜੇ ਇਹ ਚੀਜ਼ਾਂ ਠੀਕ ਕੀਤੀਆਂ ਜਾਣ, ਇਹਨਾਂ ਨੂੰ ਮੁਨਾਫਾ ਬਖਸ਼ ਬਣਾ ਲਿਆ ਜਾਵੇ, ਰੇਤ ਬਜਰੀ ਸਹੀ ਢੰਗ ਨਾਲ ਵੇਚੀ ਜਾਵੇ, ਸ਼ਰਾਬ ਸਹੀ ਢੰਗ ਨਾਲ ਵੇਚੀ ਜਾਵੇ, ਇਹ ਸਾਰੀਆਂ ਚੀਜ਼ਾਂ ਸਹੀ ਕੀਤੀਆਂ ਜਾਣ। ਫਜ਼ੂਲ ਖਰਚੀ ਦੇਖੋ ਕਿੰਨੀਆਂ ਧਾੜਾਂ ਨਾਲ ਰੱਖੀਆਂ, ਸਿਆਸੀ ਸਲਾਹਕਾਰ, ਫਲਾਣੇ ਸਲਾਹਕਾਰ, IS ਕਾਹਦੇ ਲਈ ਆ? ਉਹ ਚਟਨੀ ਕੁੱਟਣ ਨੂੰ ਥੋੜ੍ਹੀ ਰੱਖੇ ਆ ਤੁਸੀਂ, ਉਹਨਾਂ ਨੂੰ ਸਿਆਸੀ ਸਲਾਹਕਾਰ ਲਾਓ। ਯਾਨੀ ਬਹੁਤ ਸਾਰੀਆਂ ਬਚਤਾਂ ਕਰਨ ਦੀ ਜ਼ਰੂਰਤ ਆ, ਬਹੁਤ ਸਾਰੀਆਂ ਜਨਤਕ ਸੇਵਾਵਾਂ ਨੂੰ ਪੈਰਾਂ ਸਿਰ ਖੜਾ ਕਰਨ ਦੀ ਜ਼ਰੂਰਤ ਆ, ਔਰ ਨਵੇਂ ਅਸਾਸੇ ਪੈਦਾ ਕਰਨ ਦੀ ਜ਼ਰੂਰਤ ਹੈ। ਔਰ ਸਭ ਤੋਂ ਵੱਡੀ ਜ਼ਰੂਰਤ ਕੀ ਆ ਪੰਜਾਬ ਨੂੰ ਇਸ ਸਮੇਂ? ਦੇਖੋ ਸਾਡੀ ਜਿਹੜੀ ਘਰੇਲੂ GDP ਹੁੰਦੀ ਆ, ਜਿਹਨੂੰ ਆਪਾਂ GSDP ਕਹਿ ਦਿੰਦੇ ਆ, ਸਾਡੀ ਉਹ ਜਿਹੜੀ GDP ਵਧਣੀ ਹੈ ਜਿਨ੍ਹਾਂ ਦੇ ਸਿਰ ਤੇ, ਉਹ ਯੂਥ ਪਾਵਰ ਤੇ ਸਾਡੀ ਬਾਹਰ ਤੁਰੀ ਜਾਂਦੀ ਆ। ਇਹ ਕਿਵੇਂ ਵਧਾ ਸਕਦੇ ਹਾਂ ਅਸੀਂ? ਕਿੱਦਾਂ ਵਧਾ ਸਕਦੇ ਹਾਂ ਕਿ ਅਸੀਂ ਇੱਥੇ ਬੱਚੇ ਨੂੰ ਚੰਗੀ ਪਹਿਲਾਂ ਸਿਹਤ ਦਈਏ, ਫਿਰ ਚੰਗੀ ਸਿੱਖਿਆ ਦਈਏ, ਫਿਰ ਚੰਗਾ ਉਹਨੂੰ ਸਕਿਲਡ ਕਰੀਏ, ਫਿਰ ਉਹਦੀ ਕਮਾਈ ਖਾਈਏ। ਤੇ ਹੋ ਕੀ ਰਿਹਾ? ਅਸੀਂ ਬੱਚੇ ਨੂੰ ਇੱਥੇ ਤਾਲੀਮ ਵੀ ਦੇ ਦਿੰਦੇ ਹਾਂ, 10-12 ਸਾਲਾਂ ਦਾ, 15 ਸਾਲਾਂ ਦਾ ਜਦੋਂ ਹੁੰਦਾ, ਉਹ ਜਦੋਂ ਦੇਖਦਾ ਫਿਰ ਇਹ ਮੌਕਾ ਵੇਖਦਾ ਕਿ ਮੈਂ ਬਾਹਰ ਕਿਹੜੇ ਦੇਸ਼ ਵਿੱਚ ਜਾਣਾ। ਤਾਂ ਜਿਹੜੀ ਉਹ ਯੂਥ ਪਾਵਰ ਨੇ ਇੱਥੇ ਉਹ GDP ਵਧਾਉਣੀ ਹੈ, ਉਹ ਜਾ ਕੇ ਕਿੱਥੇ ਵਧਾ ਰਹੀ ਹੈ? ਅਮਰੀਕਾ 'ਚ, ਕੈਨੇਡਾ 'ਚ, ਇੰਗਲੈਂਡ 'ਚ, ਨਿਊਜ਼ੀਲੈਂਡ 'ਚ, ਆਸਟ੍ਰੇਲੀਆ 'ਚ। ਸੋ ਜ਼ਰੂਰਤ ਤੇ ਇਸ ਗੱਲ ਦੀ ਹੈ ਕਿ ਅਸੀਂ ਆਪਣੀ ਪੈਦਾਵਾਰ ਵਧਾਈਏ। ਪੈਦਾਵਾਰ ਵਧਣ ਦੀ ਥਾਂ ਤੇ ਲਗਾਤਾਰ ਘਟ ਰਹੀ ਹੈ। ਯੂਥ ਪਾਵਰ ਸਾਡੀ ਹੈ ਜਿਹੜੀ ਉਹ ਮਾਈਗ੍ਰੇਟ ਹੋ ਰਹੀ ਹੈ। ਸਾਡੀਆਂ ਜਿਹੜੀਆਂ ਜਨਤਕ ਸੇਵਾਵਾਂ ਨੇ ਉਹ ਬਿਲਕੁਲ ਜਿੱਦਾਂ ਕਹਿ ਲਈਏ ਨਾ ਛਾਨਣੀ ਹੋਈਆਂ ਪਈਆਂ। ਬਹੁਤ ਕੁਛ ਕਰਨ ਦੀ ਜ਼ਰੂਰਤ ਆ, ਪਰ ਕੀਤਾ ਤਾਂ ਹੀ ਜਾ ਸਕਦਾ ਨਾ ਜੇ ਨੀਤ ਸਾਫ਼ ਹੋਵੇ। ਉਹ ਪੰਜਾਬੀ ਚਾਹੁੰਦੇ ਹੁੰਦੇ ਆ ਨਾ ਕਿ ਜੇ ਹੋਵੇ ਨੀਤ ਸਾਫ਼ ਤੇ ਤਾਂ ਆਵੇ ਕੰਮ ਰਾਸ। ਜੀ। ਅਗਲੀ ਆਪਾਂ ਗੱਲ ਕਰੀਏ ਜਗਦੀਸ਼ ਟਾਈਟਲਰ ਸਟਿੰਗ ਆਪਰੇਸ਼ਨ ਤੇ ਹਲਚਲ ਤੇਜ਼ ਹੋਈ ਆ। ਕੈਪਟਨ ਦਾ ਬਿਆਨ ਆਇਆ ਤੇ ਟਾਈਟਲਰ ਥਾਣੇ ਗਿਆ। ਦੇਖੋ ਇਹ ਤਮਾਸ਼ਾ ਹੋਇਆ, ਕੁਛ ਨਹੀਂ ਹੈ। ਔਰ ਇਹ ਦਹਾਕਿਆਂ ਤੋਂ ਚੱਲਦਾ ਆ ਰਿਹਾ ਤਮਾਸ਼ਾ। ਕਦੇ ਕਿਸੇ ਐਪੀਸੋਡ ਦੇ ਰੂਪ 'ਚ ਸਾਡੇ ਸਾਹਮਣੇ ਆ ਜਾਂਦਾ, ਕਦੇ ਕਿਸੇ ਐਪੀਸੋਡ ਦੇ ਰੂਪ 'ਚ, ਕਦੇ ਕੋਈ ਕਮਿਸ਼ਨ ਆ ਜਾਂਦਾ, ਕਦੇ ਕੋਈ ਕਮੇਟੀ ਆ ਜਾਂਦੀ ਹੈ, ਕਦੇ ਕੋਈ ਸਟਿੰਗ ਆ ਜਾਂਦਾ, ਕਦੇ ਕੋਈ ਇਨਵੈਸਟੀਗੇਸ਼ਨ ਆ ਜਾਂਦੀ ਹੈ, ਕਦੇ ਕੋਈ ਤਰੀਕ ਪੇਸ਼ੀ ਆ ਜਾਂਦੀ ਹੈ, ਕਦੇ ਕੋਈ ਗਵਾਹੀ ਆ ਜਾਂਦੀ ਹੈ। ਬਸ ਏਦਾਂ ਹੀ ਚੱਲੀ ਜਾਂਦਾ ਕੰਮ, ਸਾਰਾ ਚੱਲਿਆ ਪਿਆ ਕੰਮ। ਇਹਦੇ 'ਚ ਅੱਜ ਸਾਰੀ ਦਿਹਾੜੀ ਉਤਲ ਪੁਤਲ ਹੁੰਦੀ ਰਹੀ ਆ। ਪਹਿਲੀ ਉਤਲ ਪੁਤਲ ਇਹ ਹੋਈ ਕਿ ਟਾਈਟਲਰ ਥਾਣੇ ਚਲੇ ਗਿਆ, ਉਹਨੇ ਜਾ ਕੇ ਮਨਜੀਤ ਸਿੰਘ ਜੀਕੇ ਤੇ 2 ਅਣਪਛਾਤੇ ਬੰਦਿਆਂ ਦੇ ਖਿਲਾਫ ਪਰਚਾ ਦਰਜ ਕਰਵਾਤਾ। ਉਹ ਕਹਿੰਦਾ ਜੀ ਕਿ ਇਹਨਾਂ ਨੇ ਇਹ ਫੇਕ ਸਟਿੰਗ ਆਪਰੇਸ਼ਨ ਜਿਹੜਾ ਕਾਇਮ ਕਰਕੇ ਮੇਰੀ ਇੱਜ਼ਤ ਹੱਤਕ ਕੀਤੀ ਆ, ਤੇ ਨਾਲ ਉਹਨੇ ਇਹ ਵੀ ਮੰਗ ਕਰ ਦਿੱਤੀ ਆ ਕਿ ਇਹ ਜਿਹੜਾ ਸੋਸ਼ਲ ਮੀਡੀਆ ਤੇ ਪਿਆ ਖਲੋਤਾ ਸਾਰਾ ਸਟਿੰਗ ਆਪਰੇਸ਼ਨ ਵਾਲਾ ਤਾਣਾ ਬਾਣਾ, ਇਹਨੂੰ ਚੁੱਕਿਆ ਜਾਵੇ। ਦੂਜੇ ਪਾਸੇ ਜਿਹੜੇ ਮਨਜੀਤ ਸਿੰਘ ਜੀਕੇ ਹੋ ਰਹੀ ਆ, ਉਹ ਜੀਕੇ ਤੋਂ ਸਿੱਧਾ ਗ੍ਰੇਟਰ ਕੈਲਾਸ਼ ਤੋਂ ਸਿੱਧਾ ਜਾ ਕੇ CBI ਦਫ਼ਤਰ ਵੱਜੇ ਆ। ਉਹ ਕਹਿੰਦੇ ਆ ਕਿ ਇਹਦੇ ਖਿਲਾਫ ਤੁਸੀਂ ਜਾਂਚ ਪੜਤਾਲ ਕਰੋ। ਮਤਲਬ ਕਿ ਉਹਨਾਂ ਨੇ ਵੀ ਬਰੋਬਰ ਵਾਂਝੇ ਕੱਢ ਦਿੱਤਾ ਸ਼ਿਕਾਇਤ ਵਾਲਾ, ਉਹ CBI ਕੋਲ ਚਲ ਗਏ ਆ। ਤੀਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਬੋਲਿਆ ਅੱਜ। ਵੈਸੇ ਬੋਲਦਾ ਤੇ ਉਹ ਬੋਚ ਕੇ ਆ, ਟਾਈਟਲਰ ਦੇ ਮਾਮਲੇ 'ਚ ਤੇ ਬਹੁਤਾ ਹੀ ਬੋਚ ਕੇ ਬੋਲਦਾ, ਪਰ ਉਹਨੇ ਅੱਜ ਇਹ ਗੱਲ ਕਹੀ ਕਿਉਂਕਿ ਦਿੱਲੀ 'ਚ ਸੀਗਾ ਕੈਪਟਨ ਅਮਰਿੰਦਰ ਸਿੰਘ। ਉਹਨੇ ਆਖਿਆ ਕਿ ਦੇਖੋ ਇਸ ਸਟਿੰਗ ਆਪਰੇਸ਼ਨ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ, ਕਾਨੂੰਨ ਨਿਰਪੱਖਤਾ ਨਾਲ ਆਪਣਾ ਕੰਮ ਕਰੇ। ਵੈਸੇ
ਇਹ ਏਦਾਂ ਬੋਚ ਕੇ ਜੇ ਪੈਰ ਰੱਖਦੇ ਆ ਨਵਜੋਤ ਸਿੱਧੂ ਤੇ ਸੋਚ ਕੇ ਹੀ ਰੱਖਦਾ। ਉਹ ਕਹਿੰਦਾ ਜੀ ਕਿ ਟੰਗ ਦਿਓ, ਬਸ ਟੰਗ ਦਿਓ, ਕਹਿੰਦਾ ਜੀ ਜਿਹੜਾ ਕੋਈ ਇਸ ਤਰ੍ਹਾਂ ਦਾ ਹੈ ਟੰਗ ਦਿਓ। ਸੋ ਇਹ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਥੋੜਾ ਬਦਲੇ ਜਿਵੇਂ ਕਹਿੰਦੇ ਨੇ ਥੋੜੇ ਬਦਲੇ ਸੇ ਹਜ਼ੂਰ ਨਜ਼ਰ ਆਤੇ ਹੈ। ਕਿਉਂਕਿ ਪਹਿਲਾਂ ਤੇ ਇਹ ਚਿੱਟਾ ਰੁਮਾਲ ਉਹਦੀ ਤਲੀ ਤੇ ਰੱਖ ਦਿੰਦੇ ਸੀਗੇ ਕਿ ਕਲੀਨ ਚਿੱਟ ਹੈ ਜੀ, ਟਾਈਟਲਰ ਤੇ ਇਸ ਮਾਮਲੇ 'ਚ ਆਇਆ ਨਹੀਂ। ਪਰ ਸਟਿੰਗ ਆਪਰੇਸ਼ਨ ਤੋਂ ਘੱਟੋ ਘੱਟ ਇੰਨਾ ਕੁ ਥਿੜਕੇ ਆ ਕਿ ਹੁਣ ਕਹਿੰਦੇ ਆ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਇੱਧਰ ਸਾਡੇ ਪੰਜਾਬ ਦੇ ਵਿੱਚ ਵੀ ਲੰਗੋਵਾਲ ਸਾਹਿਬ, ਧੁੰਮਾ ਸਾਹਿਬ ਸਾਰੇ ਇਹ ਮੰਗ ਕਰਦੇ ਪਏ ਆ। ਔਰ ਇੱਥੋਂ ਤੱਕ ਕਿ ਦਾਦੂਵਾਲ ਸਾਹਿਬ ਤੇ ਅੱਜ ਕਹਿੰਦੇ ਕਿ ਇਹਨੂੰ ਫਾਈ ਟੰਗ ਦਿਓ ਟਾਈਟਲਰ ਨੂੰ, ਪਰ ਏਦਾਂ ਹੋ ਨਹੀਂ ਸਕਦਾ। ਕਿਸੇ ਦੇ ਕਹਿ ਕੇ ਕੋਈ ਫਾਈ ਨਹੀਂ ਲੱਗ ਸਕਦਾ। ਹੁਣ ਅਸਲ ਦੇ ਵਿੱਚ ਜੋ ਹੋਣਾ ਉਹ ਨਹੀਂ ਹੋ ਰਿਹਾ। ਹੋਣਾ ਕੀ ਚਾਹੀਦਾ, CBI ਕੋਲ ਇਨਵੈਸਟੀਗੇਸ਼ਨ ਹੈ, CBI ਅੱਗੇ ਆ ਕੇ ਜਲਦੀ ਤੋਂ ਜਲਦੀ ਇਸ ਸਟਿੰਗ ਆਪਰੇਸ਼ਨ ਦਾ ਪਤਾ ਕਰੇ, ਇਹਦੀ ਪ੍ਰਮਾਣਤਾ ਚੈੱਕ ਕਰੇ। ਜੇ ਸਹੀ ਹੈ ਤੇ ਇਹ ਸਾਰਾ ਤਮਾਸ਼ਾ ਇੱਥੇ ਖਤਮ ਕਰਕੇ ਜਗਦੀਸ਼ ਟਾਈਟਲਰ ਦੇ ਗੁੱਟਾਂ ਨੂੰ ਪੁੱਠੀ ਹੱਥ ਕੜੀ ਲਾ ਕੇ, ਪੁੱਠੀ ਤੋਂ ਭਾਵ ਹੁੰਦਾ ਬਾਹਾਂ ਪਿੱਛੇ ਕਰਕੇ, ਪੁੱਠੀ ਹੱਥ ਕੜੀ ਲਾ ਕੇ ਇਹਨੂੰ ਵੱਡੇ ਘਰ ਸੁੱਟਿਆ ਜਾਵੇ, ਜਿੱਥੋਂ ਬਚਣ ਲਈ ਅੱਜ ਤੱਕ ਇੱਥੇ ਕਦਮ ਲਾਉਂਦਾ ਰਿਹਾ। ਤੇ ਜੇ ਨਹੀਂ ਤਾਂ ਫਿਰ ਉਹਨਾਂ ਲੋਕਾਂ ਤੇ ਪਰਚਾ ਦਰਜ ਹੋਣਾ ਚਾਹੀਦਾ। ਜੇ ਮੰਨ ਲਓ ਉਹ ਪ੍ਰਮਾਣਿਤ ਨਹੀਂ ਹੁੰਦਾ, ਸਟਿੰਗ ਝੂਠਾ ਪਾਇਆ ਜਾਂਦਾ ਹੈ ਫੋਰੈਂਸਿਕ ਜਾਂਚ ਪੜਤਾਲ 'ਚ, ਫਿਰ ਉਹਨਾਂ ਲੋਕਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਜਿਹੜੇ ਲੋਕ ਜਜ਼ਬਾਤਾਂ ਨਾਲ ਖੇਡਦੇ ਪਏ, ਉਹਨਾਂ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਜਿਨ੍ਹਾਂ ਦੇ ਪੱਲੇ ਅੱਗੇ ਕੱਖ ਨਹੀਂ ਹੈ, ਜਿਨ੍ਹਾਂ ਦੀ ਰੂਹ ਤੇ ਅੱਗੇ ਕਹੀ ਜਾਂਦੀ ਹੈ ਕਿ ਖਿਲਾने वाले ही खा गए सब हक देने वाले, फिर किस मुंसफे दरबार में गुनाहगारों की हाਜ਼ਰੀ जवाबी हो। ਸੋ ਉਹ ਲੋਕ ਤੇ ਪਹਿਲਾਂ ਹੀ ਕਹਿੰਦੇ ਪਏ ਆ ਕਿ ਜਿਨ੍ਹਾਂ ਨੇ ਹੱਕ ਦੇ ਨਵਾਲੇ ਖਾ ਲਏ ਆ, ਉਹਨਾਂ ਦੀ ਜਵਾਬਦੇਹੀ ਕਿਸ ਮੁਨਸਫ ਦੇ ਦਰਬਾਰ ਦੇ ਵਿੱਚ ਹੋਵੇ, ਕਿਸ ਜੱਜ ਦੇ ਦਰਬਾਰ 'ਚ ਹੋਵੇ। ਸੋ ਉਹਨਾਂ ਦੇ ਨਾਲ ਜੇ ਕੋਈ ਜਜ਼ਬਾਤੀ ਠੱਗੀ ਕਰਦਾ ਉਹਦੇ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ। ਪਰ ਜੇ ਟਾਈਟਲਰ ਦਾ ਇਹ ਸੱਚ ਇਕਬਾਲਨਾਮਾ ਹੈ ਤਾਂ ਫਿਰ ਟਾਈਟਲਰ ਨੂੰ ਮੈਂ ਜਿਵੇਂ ਤੁਹਾਨੂੰ ਦੱਸਿਆ ਨਾ ਕਿ ਪੁੱਠੀ ਹੱਥ ਕੜੀ ਲਾ ਕੇ ਸਿੱਧੇ ਰਸਤੇ ਤੇ ਤੋਰਨਾ ਚਾਹੀਦਾ ਹੈ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਗੈਂਗਸਟਰਾਂ ਦੀ ਘਰ ਵਾਪਸੀ ਤੇ ਹਥਿਆਰਾਂ ਨਾਲ ਫੋਟੋਆਂ ਪਾਉਣ ਦੇ ਸ਼ੌਕੀਨ ਤੇ ਸ਼ਿਕੰਜਾ ਕੱਸਣ ਲਈ ਪੰਜਾਬ ਪੁਲਿਸ ਨੇ ਕੰਮ ਸ਼ੁਰੂ ਕਰਤਾ। ਇਹ ਬਿਲਕੁਲ ਦੋ ਤਰ੍ਹਾਂ ਦੀ ਪਾਲਿਸੀ ਲੈ ਕੇ ਆ ਰਹੀ ਹੈ ਸਰਕਾਰ। ਦੋ ਤਰ੍ਹਾਂ ਦੀ ਪਾਲਿਸੀ ਦੇ ਵਿੱਚ ਇਹ ਆ ਕਿ ਇੱਕ ਤੇ ਜਿਹੜੇ ਹਥਿਆਰਾਂ ਦੇ ਸ਼ੌਕੀਨ ਆ, ਜਿੱਦਾਂ ਉਹ ਭਾਵੇਂ ਬਾਬੇ ਚਾਚੇ ਤੋਂ ਹੀ ਮੰਗ ਕੇ ਲਿਆਉਣ, ਉਹ ਫੜ ਕੇ ਫੋਟੋ ਬੜੇ ਸਟਾਈਲ 'ਚ ਖਿਚਾਉਂਦੇ ਆ। ਕਈ ਵਾਰ ਉਹ ਗਾਇਕ ਜਿੱਦਾਂ ਦੀ ਫੋਟੋ ਖਿੱਚਦੇ ਆ ਖਿਚਾਉਂਦੇ ਆ ਉਦਾਂ ਦੀ ਫੋਟੋ ਪਾਉਂਦੇ ਆ ਜੀ। ਤੇ ਉਹ ਲੋਕ ਵੀ ਥੋੜੇ ਜਿਹੇ ਹੁਣ ਚੁਕੰਨੇ ਰਹਿਣ, ਕਿਉਂਕਿ ਇਹਨਾਂ ਨੇ ਖਾਸ ਤੌਰ ਤੇ ਸਾਈਬਰ ਵਿੰਗ ਵਾਲਿਆਂ ਨੇ ਪੰਜਾਬ ਪੁਲਿਸ ਨੂੰ ਹਦਾਇਤਾਂ ਕੀਤੀਆਂ ਕਿ ਏਦਾਂ ਦੇ ਬੰਦਿਆਂ ਨੂੰ ਚੁੱਕ ਲਓ ਹੱਥਾਂ ਨੂੰ ਥੁੱਕ ਲਾ ਕੇ, ਔਰ ਉਹਨਾਂ ਦੀ ਪਹਿਲਾਂ ਤੇ ਕਾਉਂਸਲਿੰਗ ਕਰੋ, ਜੇ ਨਹੀਂ ਤੇ ਫਿਰ ਉਹਨਾਂ ਦੀ ਹਜਾਮਤੀ ਕਰ ਦਿਓ, ਮੁਰੰਮਤੀ ਕਰ ਦਿਓ, ਯਾਨੀ ਉਹਨਾਂ ਤੇ ਕੇਸ ਦਰਜ ਕਰਨੇ ਸ਼ੁਰੂ ਕਰੋ। ਉਹ ਇਹ ਹੁਣ ਪੁਲਿਸ ਤੇ ਛੱਡ ਦਿੱਤਾ, ਥਾਣਿਆਂ ਤੇ ਛੱਡ ਦਿੱਤਾ ਕਿ ਉਹਨਾਂ ਨੇ ਕਿਵੇਂ ਇਹੋ ਜਿਹੇ ਲੋਕਾਂ ਨੂੰ ਡੀਲ ਕਰਨਾ। ਔਰ ਇੱਕ ਮਾਮਲਾ ਸ਼ਾਇਦ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵੀ ਵਿਚਾਰਿਆ ਸੀਗਾ ਕਿ ਮਹਿਤਾ ਇਲਾਕੇ ਦੇ ਵਿੱਚ ਇਸੇ ਤਰ੍ਹਾਂ ਆ ਥੋੜੇ ਦਿਨ ਪਹਿਲਾਂ ਇੱਕ ਮੁੰਡੇ ਨੇ ਰਿਵਾਲਵਰ ਦੇ ਨਾਲ ਫੋਟੋ ਖਿਚਾ ਕੇ FB ਤੇ ਪਾਈ ਸੀ, Facebook ਤੇ ਪਾਈ ਸੀਗੀ। ਤੇ ਜਦੋਂ ਸਾਈਬਰ ਵਿੰਗ ਵਾਲਿਆਂ ਨੇ ਨਾਲ ਦੀ ਨਾਲ ਪੜਤਾਲ ਕੀਤੀ ਤੇ ਪਤਾ ਲੱਗਿਆ ਕਿ ਉਹਨਾਂ ਦੇ ਕੋਲ ਕੋਈ ਵੀ ਲਾਇਸੈਂਸੀ ਹਥਿਆਰ ਨਹੀਂ ਹੈ। ਫਿਰ ਉਹਨਾਂ ਨੇ ਝੱਟ ਉਸ ਥਾਣੇ ਨੂੰ ਸੂਚਿਤ ਕੀਤਾ ਕਿ ਇਹਨਾਂ ਦੇ ਰਿਕਾਰਡ ਦੇ ਵਿੱਚ ਕੋਈ ਵੀ ਲਾਇਸੈਂਸੀ ਹਥਿਆਰ ਨਹੀਂ ਬੋਲਦਾ ਇਹਨਾਂ ਦੇ ਨਾਲ, ਤੇ ਇਹਦੇ ਮੁੰਡੇ ਕੋਲ ਇਹ ਲਾਇਸੈਂਸ ਕਿੱਥੋਂ ਆਇਆ। ਉਸ ਮੁੰਡੇ ਨੂੰ ਰਾਤੋਂ ਰਾਤ ਚੁੱਕਿਆ ਗਿਆ, ਪੁਲਿਸ ਚੁੱਕ ਕੇ ਲੈ ਗਈ। ਅਗਲੇ ਦਿਨ ਸਾਰੀ ਪੰਚਾਇਤ ਜਾ ਕੇ ਇਹ ਕਹਿ ਕੇ ਉਹਨੂੰ ਛੁਡਾ ਕੇ ਲਿਆਈ ਕਿ ਅਸਲ ਦੇ ਵਿੱਚ ਇਹ ਤੇ ਇਹਦੇ ਦੋਸਤ ਦਾ ਸੀਗਾ ਹਥਿਆਰ ਔਰ ਉਹਦੇ ਕੋਲ ਲਾਇਸੈਂਸ ਆ। ਇਹਨੇ ਫੋਗਰਪਾਤੀ ਦੇ ਵਿੱਚ ਫੋਟੋ ਖਿਚਾ ਲਈ। ਫੋਟੋ ਕਾਹਦੀ ਖਿਚਾਈ ਹੈ ਕਿ ਇਹਨੇ ਤਾਂ ਸਾਰਾ ਟੱਬਰ ਹੀ ਖਿਚਾ ਦਿੱਤਾ ਸੀ ਤੇ ਸਾਰੀ ਰਾਤ ਭਾਲਦੇ ਪਏ ਆ ਕਿ ਕਿਸੇ ਥਾਣੇ 'ਚ ਮਿਲ ਜਾਵੇ, ਕਦੇ ਕਿਸੇ ਥਾਣੇ 'ਚ ਮਿਲ ਜਾਵੇ, ਕਦੇ ਉੱਧਰ ਜਾਂਦੇ ਸੀ ਕਦੇ ਉੱਧਰ ਜਾਂਦੇ ਸੀਗੇ। ਸੋ ਉਹਦੀ ਫੋਟੋ ਨੇ ਉਹ ਸਾਰੇ ਪਿੰਡ ਨੂੰ ਭੜਥੂ ਪਾਈ ਰੱਖਿਆ ਸੀਗਾ। ਵੈਸੇ ਫੋਟੋਆਂ ਦੇ ਸ਼ੌਕੀਨ ਜਿਹੜੇ ਆ ਉਹ ਇੱਕ ਹੋਰ ਘਟਨਾ ਤੋਂ ਵੀ ਸਬਕ ਲੈ ਸਕਦੇ ਆ। ਇੱਥੋਂ ਬਾਹਰੋਂ ਆਇਆ ਸੱਜਣ ਇੱਕ AK-47 ਨਾਲ ਸੀਗਾ, ਫੋਟੋ ਖਿਚਾ ਕੇ ਚਲਾ ਗਿਆ ਸੀ, ਜਾਂਦਿਆਂ ਨੂੰ ਉਹਦੀ ਨੌਕਰੀ ਉਹਦੇ ਹੱਥੋਂ ਖਿੱਚੀ ਜਾ ਚੁੱਕੀ ਸੀਗੀ ਜੀ। ਉਹ ਮਿਸ਼ਨਰੀ UK ਦਾ ਸੀਗਾ ਜਾਂ ਕੈਨੇਡਾ ਦਾ ਸੀਗਾ। ਤੋ ਇਹ ਬਚਣਾ ਪਊਗਾ, ਇੱਧਰੋਂ ਥੋੜਾ ਜਿਹਾ ਚੁਕੰਨਾ ਰਹਿਣ ਦੀ ਜ਼ਰੂਰਤ ਆ। ਔਰ ਜਿਹੜੇ ਲੋਕ ਇਸ ਤਰ੍ਹਾਂ ਦਾ ਸ਼ੌਂਕ ਰੱਖਦੇ ਆ ਉਹਨਾਂ ਨੂੰ ਟਲਣਾ ਵੀ ਚਾਹੀਦਾ।
ਇਹ ਇਸ ਤਰ੍ਹਾਂ ਦਾ ਜੋ ਅਸੀਂ ਕਲਚਰ ਪ੍ਰਮੋਟ ਕਰਦੇ ਪਏ ਹਾਂ, ਮੇਰੇ ਖਿਆਲ ਦੇ ਨਾਲ ਇਹ ਚੰਗਾ ਨਹੀਂ। ਦੂਜੀ ਪਾਸੇ ਦੂਜੇ ਸਾਈਡ ਤੇ ਜਿਹੜੀ ਅਸੀਂ ਚੀਜ਼ ਦੇਖਦੇ ਹਾਂ ਕਿ ਘਰ ਵਾਪਸੀ ਗੈਂਗਸਟਰਾਂ ਦੀ, ਇਹਦੀ ਮੰਗ ਉੱਠਦੀ ਪਈ ਸੀਗੀ ਕਿ ਦੇਖੋ ਜੇ ਇੱਕ ਸਮਾਜਿਕ ਸਮੱਸਿਆ ਬਣ ਗਿਆ ਹੈ ਗਰੋਹਬਾਜੀ ਕਲਚਰ, ਤਾਂ ਫਿਰ ਇਹਦੇ ਲਈ ਇਹੋ ਜਿਹਾ ਇੱਕ ਪ੍ਰੋਗਰਾਮ ਵੀ ਉਲੀਕਣਾ ਚਾਹੀਦਾ ਕਿ ਜਿਹੜੇ ਗੈਂਗਸਟਰ ਭੱਜੇ ਫਿਰਦੇ, ਗਰੋਹਬਾਜ਼ ਭੱਜੇ ਫਿਰਦੇ ਆ, ਇਹਨਾਂ ਨੂੰ ਰਸਤੇ ਤੇ ਲਿਆਂਦਾ ਜਾਵੇ, ਯਾਨੀ ਮੇਨ ਸਟ੍ਰੀਮ ਚ ਲਿਆਂਦਾ ਜਾਵੇ, ਮੁੱਖ ਧਾਰਾ ਚ ਲਿਆਂਦਾ ਜਾਵੇ। ਤਾਂ ਉਹਦੇ ਲਈ ਹੁਣ ਇਹਨਾਂ ਨੇ ਇੱਕ ਪਾਲਿਸੀ ਲਿਆਂਦੀ ਹੈ, ਨੀਤੀ ਲਿਆਂਦੀ ਹੈ। ਉਹ ਕਾਗਜ਼ਾਂ 'ਚ ਰਹਿ ਜਾਵੇ ਤਾਂ ਵੱਖਰੀ ਗੱਲ ਹੈ, ਜੇ ਧਰਤੀ ਤੇ ਚਲੀ ਜਾਵੇ, ਧਰਾਤਲ ਤੇ ਚਲੀ ਜਾਵੇ ਤੇ ਫਾਇਦੇਮੰਦ ਹੋ ਸਕਦੀ ਹੈ। ਸੁਰੇਸ਼ ਅਰੋੜਾ ਨੇ ਜਿਹੜੇ DGP ਆ, ਉਹਨਾਂ ਨੇ ਸਾਰੇ SSP, ਸਾਰੇ ਜਿਹੜੇ DIG ਆ, ਉਹਨਾਂ ਨੂੰ ਸਾਰਿਆਂ ਨੂੰ ਇਹ ਹਦਾਇਤਾਂ ਕੀਤੀਆਂ, ਵਿੱਚ ਕਮਿਸ਼ਨਰ ਆਉਂਦੇ ਆ ਜਿਹੜੇ, ਕਿਉਂਕਿ ਲੁਧਿਆਣਾ, ਜਲੰਧਰ ਇਹੋ ਜਿਹੇ ਸ਼ਹਿਰਾਂ 'ਚ ਪੁਲਿਸ ਕਮਿਸ਼ਨਰ ਹੁੰਦੇ ਆ, ਅੰਮ੍ਰਿਤਸਰ ਵਗੈਰਾ 'ਚ, ਤਾਂ ਇਹ ਸਾਰੇ ਜਿਹੜੇ ਅਫਸਰ ਇਹਨਾਂ ਨੂੰ ਹਦਾਇਤਾਂ ਕੀਤੀਆਂ ਕਿ ਇੱਕ ਤੇ ਤੁਸੀਂ ਗੈਂਗਸਟਰਾਂ ਨੂੰ ਮੋੜਨ ਲਈ ਉਹਨਾਂ ਦੇ ਰਿਸ਼ਤੇਦਾਰਾਂ ਦਾ ਸਹਾਰਾ ਲਵੋ, ਉਹਨਾਂ ਦੇ ਭੈਣ ਭਰਾਵਾਂ ਦਾ ਸਹਾਰਾ ਲਵੋ, ਉਹਨਾਂ ਦੇ ਦੋਸਤਾਂ ਮਿੱਤਰਾਂ ਦਾ ਸਹਾਰਾ ਲਵੋ, ਉਹਨਾਂ ਦੇ ਨਾਲ ਗੱਲਬਾਤ ਕਰੋ, ਉਹਨਾਂ ਨੂੰ ਭਰੋਸਾ ਦਿਓ, ਮੋੜ ਕੇ ਲੈ ਕੇ ਆਓ। ਦੂਸਰਾ ਕਿ ਕਲਾਕਾਰਾਂ ਦੀ ਵੀ ਮਿਹਨਤ ਕਰਕੇ ਦੇਖੋ। ਉਹ ਕਹਿੰਦੇ ਆ ਵੈਸੇ ਪੁਲਿਸ ਦੀ ਮਿਹਨਤ ਕਰਦੀ ਨਹੀਂ, ਪਰ ਉਹ ਕਹਿੰਦੇ ਆ ਕਿ ਇਹਨਾਂ ਨੂੰ ਵੀ ਗੁਜ਼ਾਰਿਸ਼ਾਂ ਕਰੋ, ਇਹਨਾਂ ਨੂੰ ਵੀ ਅਰਜ਼ੋਈਆਂ ਕਰੋ ਕਿ ਤੁਸੀਂ ਟਾਲੋ ਥੋੜਾ ਜਿਹਾ। ਸੋ ਕਹਿੰਦੇ ਕਿ ਇਹਨਾਂ ਗਾਇਕਾਂ ਗੀਤਕਾਰਾਂ ਦੇ ਨਾਲ ਮੀਟਿੰਗਾਂ ਕਰੋ ਜੋ ਖਾਸ ਤੌਰ ਤੇ ਇੱਕਦਮ ਮੈਂ ਨਾਂ ਕੀ ਲੈਣਾ, ਉਹਦੇ ਕੋਲ ਦੂਜਾ ਕੋਈ ਗੀਤ ਹੀ ਨਹੀਂ ਹੁੰਦਾ, ਉਹ ਕਦੇ ਦਨਾਲੀ ਤੇ, ਕਦੇ 47 ਤੇ, ਕਦੇ ਏਅਰਗਨ ਤੇ, ਕਦੇ ਫਲਾਨ ਤੇ, ਜੇ ਨਹੀਂ ਤੇ ਉਹ ਕਿਸੇ ਟਾਊਨ ਤੇ ਗੀਤ ਗਾ ਦਿੰਦਾ, ਉਹ ਵੀ ਚੱਲ ਜਾਂਦਾ ਉਹਦਾ। ਸੋ ਉਹ ਕਹਿੰਦੇ ਕਿ ਇਸ ਤਰ੍ਹਾਂ ਦੇ ਜਿਹੜੇ ਗੀਤ ਆ ਜਾਂ ਇਹਨਾਂ ਦੇ ਜਿਹੜੇ ਗੀਤਕਾਰ ਜਾਂ ਗਾਇਕ ਆ, ਉਹਨਾਂ ਨਾਲ ਵੀ ਗੱਲਬਾਤ ਕਰੋ ਕਿ ਭਾਈ ਤੁਸੀਂ ਥੋੜੀ ਜਿਹੀ ਨਾ ਆਪਣੀ ਲੀਹ ਬਦਲੋ, ਆਪਣਾ ਟਰੈਕ ਚੇਂਜ ਕਰੋ, ਇਹਦੇ ਨਾਲ ਨੁਕਸਾਨ ਹੋ ਰਿਹਾ। ਕਿਉਂਕਿ ਤੁਹਾਡਾ ਇੱਕ ਤੇ ਫਿਲਮਾਂਕਣ ਬੜਾ ਖਤਰਨਾਕ ਆ, ਇੱਕ ਤੁਹਾਡੇ ਜਿਹੜੇ ਅਲਫਾਜ਼ ਆ ਉਹ ਵੀ ਧਮਾਕਾ ਖੇਜੀ ਹੁੰਦੇ ਆ। ਸੋ ਇਹਨਾਂ ਨੂੰ ਥੋੜਾ ਜਿਹਾ ਕੰਟਰੋਲ ਕਰੋ। ਯਾਨੀ ਉਹ ਕਹਿੰਦੇ ਆ ਕਿ ਇੱਕ ਪਰਫਾਰਮਾ ਹੋਏਗਾ, ਜੋ ਵੀ ਇਨਪੁਟ ਆਏਗੀ, ਜੋ ਵੀ ਉਹਦੇ 'ਚ ਪ੍ਰਾਪਤੀ ਹੋਏਗੀ, ਜੋ ਵੀ ਤੁਸੀਂ ਕਰੋਗੇ, ਉਹ ਪਰਫਾਰਮੇ ਦੇ ਵਿੱਚ ਦਰਜ ਕਰਕੇ ਤੁਸੀਂ ਅੱਗੇ ਮਹਿਕਮੇ ਨੂੰ ਰਿਪੋਰਟ ਕਰੋਗੇ ਕਿ ਫਲਾਂ ਮਾਮਲੇ 'ਚ ਫਲਾਂ ਪ੍ਰੋਗਰੈਸ ਹੋਈ ਆ। ਸੋ ਇਹ ਇੱਕ ਚੰਗੀ ਪਾਲਿਸੀ ਆ। ਪਰ ਮੈਂ ਸਮਝਦਾ ਕਿ ਦੇਖੋ ਇਹਦੇ 'ਚ ਤੁਹਾਨੂੰ ਰੀਹੈਬਿਲਿਟ ਵੀ ਕਰਨਾ ਚਾਹੀਦਾ ਲੋਕਾਂ ਨੂੰ, ਜਿਹੜੇ ਲੋਕ ਸਭ ਕੁਛ ਗਵਾ ਚੁੱਕੇ ਆ, ਤਾਂ ਉਹਨਾਂ ਦਾ ਪੁਨਰ ਵਸੇਬਾ ਵੀ ਕਰਨਾ ਚਾਹੀਦਾ। ਬੰਦੇ ਕਿੰਨੇ ਕੁ ਆ ਪੰਜਾਬ ਦੇ ਵਿੱਚ? 400-500 ਏਦਾਂ ਦੇ ਬੰਦੇ ਆ। ਦੂਜੀ ਚੀਜ਼ ਇਹ ਆ ਕਿ ਦੇਖੋ ਇਹਨਾਂ ਦੀਆਂ ਦੁਸ਼ਮਣੀਆਂ ਕਾਹਦੀਆਂ, ਕੋਈ ਜਲੰਧਰ ਰਹਿੰਦਾ ਤੇ ਉਹਦਾ ਝਗੜਾ ਸਰਾਵਾਂ ਦੇ ਬੰਦੇ ਨਾਲ ਚੱਲਦਾ, ਹੁਣ ਵਿੱਚ ਸਨ ਦਾ 300 ਕਿਲੋਮੀਟਰ ਦਾ ਗੈਪ ਆ, ਫਰਕ ਆ, ਉਹ ਕਾਹਤੋਂ ਲੜਦੇ ਪਏ? ਸਿਰਫ ਮੈਂ ਦੀ ਲੜਾਈ ਆ। ਤੇ ਮੈਂ ਦੀ ਲੜਾਈ ਜੇ ਮੁੱਕਣ ਤੇ ਆਵੇ ਤੇ ਬਸ ਇਸੇ ਗੱਲ ਤੇ ਮੁੱਕ ਜਾਂਦੀ ਹੈ ਕਿ ਨਹੀਂ ਯਾਰ ਮੈਂ ਨਹੀਂ, ਆਪਾਂ ਬਹਿ ਕੇ ਗੱਲ ਕਰ ਲਈਏ। ਤੋ ਇਹ ਲੜਾਈਆਂ ਵੀ ਖਤਮ ਕੀਤੀਆਂ ਜਾਣ। ਦੁਸ਼ਮਣੀਆਂ ਕੋਈ ਵੱਡੀਆਂ ਨਹੀਂ ਇਹਨਾਂ ਦੀਆਂ, ਸਿਰਫ ਤੇ ਸਿਰਫ ਹੋਣ ਦੀ ਲੜਾਈ ਆ, ਮੈਂ ਦੀ ਲੜਾਈ ਆ, ਆਹਾਂ ਦੀ ਲੜਾਈ ਆ, ਹੰਕਾਰ ਦੀ ਲੜਾਈ ਆ। ਇਹ ਲੜਾਈਆਂ ਖਤਮ ਕੀਤੀਆਂ ਜਾਣ। ਦੂਜਾ ਇਹ ਆ ਕਿ ਜੇ ਕੋਈ ਮੁੱਖ ਧਾਰਾ 'ਚ ਆਉਂਦਾ ਮੁੰਡਾ, ਉਹਦੇ ਨਾਲ ਨਰਮਾਈ ਵਰਤੀ ਜਾਵੇ। ਦੂਸਰਾ ਇਹ ਹੈ ਕਿ ਉਹਦੀ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਜਾਵੇ। ਇਹ ਨਹੀਂ ਹੈ ਕਿ ਉਹਨੂੰ ਸੱਦ ਲਓ, ਉਹਨੂੰ ਨਿਹੱਥਾ ਕਰਕੇ ਘਰੇ ਬਿਠਾ ਦਿਓ ਤੇ ਘਰ ਬੈਠੇ ਨੂੰ ਕੋਈ ਆ ਕੇ ਠੋਕ ਜਾਵੇ, ਜਾਂ ਉਹ ਘਰੇ ਬੈਠਾ ਤੇ ਤੁਹਾਡੇ ਪੁਲਿਸ ਵਾਲੇ ਨੂੰ ਚੱਕ ਕੇ ਫਾੜ ਦਿਆ ਕਰਨ, ਚੌਥੇ ਦਿਨ ਉਹਦੇ ਚੱਡੇ ਖਿੱਚ ਲਿਆ ਕਰਨ ਕਿ ਹਾਂ ਭਾਈ ਤੈਨੂੰ ਪਤਾ ਤੇਰੇ ਲਾਗੇ ਬੰਨੇ ਕੀ ਹੁੰਦਾ ਸਭ ਕੁਛ। ਸੋ ਇਹ ਸਾਰੀਆਂ ਚੀਜ਼ਾਂ ਠੀਕ ਕਰਨ ਦੀ ਜ਼ਰੂਰਤ ਹੈ। ਉੱਦਾਂ ਇਹ ਪਾਲਿਸੀ ਠੀਕ ਹੈ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰ ਲਈਏ, ਕਹਿੰਦੇ ਇੱਕ ਮੱਖੀ ਦਾ ਡੰਗ 70,000 ਚ ਪਿਆ ਇੱਕ ਹੋਟਲ ਨੂੰ। ਇਹ ਮੱਖੀ ਦਾ ਡੰਗ ਇਸ ਕਰਕੇ ਇਹਨਾਂ ਨੂੰ ਤੰਗ ਕਰ ਗਿਆ ਕਿਉਂਕਿ ਹੋਟਲ ਦੇ ਵਿੱਚ ਇੱਕ ਜੋੜਾ ਠਹਿਰਿਆ ਸੀਗਾ, ਪਰ ਇਹਨਾਂ ਦੀ ਮਾੜੀ ਕਿਸਮਤ ਹੋਟਲ ਵਾਲਿਆਂ ਦੀ, ਕਿਉਂਕਿ ਉਹ ਜਿਹੜਾ ਜੋੜਾ ਸੀਗਾ, ਜੋੜੇ ਦੇ ਵਿੱਚ ਜਿਹੜਾ ਬੰਦਾ ਸੀ, ਜਿਹੜਾ ਸ਼ੌਹਰ ਸੀਗਾ, ਉਹ ਵਕੀਲ ਸੀ ਪੇਸ਼ੇ ਤੋਂ। ਤੇ ਹੋਇਆ ਕਿ ਗੁਰਦਾਸਪੁਰ ਲਾਗੇ ਦਾ ਇਹ ਹੋਟਲ ਸੀ ਜਿਹੜਾ, ਉਹ ਇਹਨਾਂ ਨੇ ਇੱਕ ਬੁੱਕ ਕਰਾਇਆ ਸੀ ਕਮਰਾ ਉਹਦੇ 'ਚ, ਤੇ ਉਹ ਬੀਬੀ ਦਾ ਉਹਦੀ ਦਾ ਜਨਮ ਦਿਨ ਸੀਗਾ। ਉਹਨਾਂ ਨੇ ਉਹ ਹੋਟਲ ਦਾ ਜਿਹੜਾ ਰੂਮ ਬੁੱਕ ਕਰਵਾਇਆ ਸੀਗਾ, ਉਹਦੇ ਵਿੱਚ ਪਹਿਲਾਂ ਵੀ ਸ਼ਿਕਾਇਤ ਕੀਤੀ ਕਿ ਦੇਖੋ ਤੁਹਾਡਾ ਪ੍ਰਬੰਧ ਠੀਕ ਨਹੀਂ। ਕਹਿੰਦੇ ਨਹੀਂ ਜੀ ਬਸ ਸਭ ਕੁਝ ਓਕੇ ਆ, ਤੁਸੀਂ ਇੰਜੋਏ ਕਰੋ, ਕੋਈ ਗੱਲ ਨਹੀਂ ਹੈ। ਤੇ ਉਹ ਕਹਿੰਦੇ ਕਿ ਜਦੋਂ ਅਸੀਂ ਸਵੇਰੇ ਨਿਕਲ ਕੇ ਸੈਰ ਸੂਰ ਕੀਤੀ, ਵਾਪਸ ਆਏ ਤੇ ਆਉਂਦਿਆਂ ਹੀ ਵੇਖਿਆ ਕਿ ਆਹ ਜਿਹੜੀਆਂ ਸ਼ਹਿਦ ਵਾਲੀਆਂ ਮੱਖੀਆਂ ਹੁੰਦੀਆਂ, ਇਹਨਾਂ ਦਾ ਹਮਲਾ ਹੋ ਗਿਆ ਤੇ ਉਸ ਬੀਬੀ ਨੂੰ ਇੱਕ ਮੱਖੀ ਨੇ ਪੈਰ ਤੇ ਕੱਟ ਦਿੱਤਾ। ਡੰਗ ਰੌਲਾ ਪਾਇਆ ਕਿ ਮੱਖੀਆਂ ਆ ਗਈਆਂ, ਕੀ ਹੋ ਗਿਆ?
ਤੇ ਹੋਟਲ ਵਾਲਿਆਂ ਦਾ ਤਰਕ ਇਹ ਸੀਗਾ ਕਿ ਤੁਹਾਡੇ ਨਾਲ ਆ ਗਈਆਂ, ਤੁਸੀਂ ਜਦੋਂ ਸੈਰ ਕਰਨ ਗਏ ਸੀ ਪਿੱਛੇ ਪਿੱਛੇ ਤੁਹਾਡੇ ਆ ਗਈਆਂ, ਇਹ ਸਾਡੀਆਂ ਮੱਖੀਆਂ ਨਹੀਂ ਤੁਹਾਡੀਆਂ ਮੱਖੀਆਂ। ਮਤਲਬ ਕਿ ਉਸ ਬੀਬੀ ਨੂੰ ਇਲਾਜ ਦੇਣ ਦੀ ਥਾਂ ਜਾਂ ਆਪਣੀ ਗਲਤੀ ਮੰਨਣ ਦੀ ਥਾਂ ਤੇ ਹੋਟਲ ਨੇ ਉਲਟਾ ਉਹਨਾਂ ਨੂੰ ਤਾੜਨਾ ਸ਼ੁਰੂ ਕਰ ਦਿੱਤਾ ਕਿ ਤੁਹਾਡੀ ਗਲਤੀ ਨਾਲ ਸਭ ਕੁਛ ਹੋਇਆ। ਤਾਂ ਫਿਰ ਉਸ ਜੋੜੇ ਨੇ, ਉਸ ਵਕੀਲ ਸਾਹਿਬ ਨੇ ਕੇਸ ਪਾ ਦਿੱਤਾ ਕੰਜ਼ਿਊਮਰ ਕੋਰਟ ਦੇ ਵਿੱਚ। ਕੰਜ਼ਿਊਮਰ ਫੋਰਮ ਨੇ ਹੁਣ ਇਹਨਾਂ ਨੂੰ ਠੋਕਿਆ 75,000 ਰੁਪਏ ਦਾ ਜੁਰਮਾਨਾ। ਸੋ ਇਹ ਇਹਨਾਂ ਲੋਕਾਂ ਲਈ ਵੀ ਥੋੜੀ ਜਿਹੀ ਮੇਰੇ ਖਿਆਲ ਦੇ ਨਾਲ ਇਹ ਕਾਨੂੰਨ ਦੀ ਸੋਟੀ ਲਾਸ਼ ਪਾ ਕੇ ਸਮਝਾ ਸਕਦੀ ਹੈ। ਜਿਹੜੇ ਲੋਕ ਇਹ ਗੱਲ ਸੋਚ ਕੇ ਚੱਲਦੇ ਆ ਕਿ ਗਾਹਕ ਆ, ਅਸੀਂ ਜਿਹੋ ਜਿਹੀ ਮਰਜ਼ੀ ਸਰਵਿਸ ਦੇ ਦਈਏ, ਇਹ ਅੱਗੇ ਤੁਰ ਜਾਣਗੇ, ਨਾ ਇਹਨਾਂ ਨੇ ਕਦੇ ਪਰਤਣਾ, ਨਾ ਅਸੀਂ ਇਹਨਾਂ ਦੀ ਉਡੀਕ ਰੱਖਾਂਗੇ, ਨਾ ਇਹ ਕਦੇ ਸਾਡੇ ਇੱਥੇ ਆਉਣ ਦੀ ਚੇਸ਼ਟਾ ਕਰਨਗੇ। ਚਲੋ ਜੋ ਹੋ ਗਿਆ ਹਿਸਾਬ ਕਿਤਾਬ ਠੀਕ ਹੈ। ਇਹ ਉਹਨਾਂ ਦੀ ਵੀ ਇੱਕ ਸਬਕ ਆ, ਜਦ ਕਿ ਜਿਹੜਾ ਗਾਹਕ ਆ ਇਹ ਉਹਦੇ ਲਈ ਵੀ ਸਬਕ ਆ ਕਿ ਜੇ ਇਸ ਤਰ੍ਹਾਂ ਦੀ ਕਿਤੇ ਤੁਹਾਡੇ ਸਾਹਮਣੇ ਸਥਿਤੀ ਬਣ ਜਾਂਦੀ ਹੈ ਕਿ ਤੁਸੀਂ ਪੈਸਾ ਪੇ ਕਰ ਦਿਓ ਕਿਸੇ ਸਰਵਿਸ ਦੇ ਬਦਲੇ, ਤੇ ਉਹ ਸਰਵਿਸ ਤੁਹਾਨੂੰ ਖੁਸ਼ ਕਰਨ ਦੀ ਥਾਂ ਤੇ, ਸੰਤੁਸ਼ਟ ਕਰਨ ਦੀ ਥਾਂ ਤੇ ਉਲਟਾ ਪੀੜਾ ਦਿੰਦੀ ਹੈ, ਦੁੱਖ ਦਿੰਦੀ ਹੈ, ਤੇ ਫਿਰ ਤੁਸੀਂ ਚੁੱਪ ਨਾ ਵੱਟੋ। ਤੁਹਾਡੇ ਕੋਲ ਇੱਕ ਅਧਿਕਾਰ ਹੈ ਕਿ ਤੁਸੀਂ ਉਹਦੇ ਖਿਲਾਫ ਸ਼ਿਕਾਇਤ ਕਰ ਸਕਦੇ ਹੋ। ਹਾਂ, ਥੋੜੀ ਜਿਹੀ ਤਕਲੀਫ ਦੀ ਗੱਲ ਹੈ, ਤਕੱਲਫ ਦੀ ਗੱਲ ਹੈ ਕਿ ਤੁਹਾਨੂੰ ਦਰਖਾਸਤ ਦੇਣੀ ਪਊਗੀ, 1-2 ਵਾਰੀ ਹੋ ਸਕਦਾ ਜਾਣਾ ਪਵੇ ਕੰਜ਼ਿਊਮਰ ਫੋਰਮ ਦੇ ਵਿੱਚ, ਪਰ ਗੱਲ ਬਣ ਜਾਂਦੀ ਹੈ। ਤੇ ਗੱਲ ਇੱਥੋਂ ਤੱਕ ਵੀ ਬਣਦੀ ਆ ਕਿ ਆ ਪਿੱਛੇ ਜੇ ਇੱਕ ਸੱਜਣ ਨੇ ਇੱਕ ਡੇਅਰੀ ਤੋਂ ਦਹੀਂ ਖਰੀਦਿਆ ਤੇ ਜਾ ਕੇ ਘਰ ਉਹ ਖਾਣ ਲੱਗਾ ਤੇ ਉਹ ਖੱਟਾ ਨਿਕਲਿਆ, ਤੇ ਉਹਨੇ ਚੱਕ ਕੇ ਕੰਜ਼ਿਊਮਰ ਫੋਰਮ ਦੇ ਵਿੱਚ ਕੇਸ ਪਾ ਦਿੱਤਾ 30,000 ਰੁਪਇਆ, ਉਹ ਵੀ ਹਰਜਾਨਾ ਜਿੱਤ ਗਿਆ ਸੀਗਾ। ਸੋ ਇਹੋ ਜੀ ਜਦੋਂ ਕਿਤੇ ਬਦਤਮੀਜ਼ੀ ਹੁੰਦੀ ਹੈ, ਜਦੋਂ ਕਿਤੇ ਸਰਵਿਸ 'ਚ ਕੁਤਾਹੀ ਹੁੰਦੀ ਹੈ, ਜਿਹਦੇ ਬਦਲੇ ਤੁਸੀਂ ਪੇਮੈਂਟ ਦਿੰਦੇ ਹੋ, ਤਾਂ ਉੱਥੇ ਫਿਰ ਤੁਸੀਂ ਚੁੱਪ ਨਾ ਵੱਟੋ, ਇਸ ਤਰ੍ਹਾਂ ਦਾ ਹੀਲਾ ਵਸੀਲਾ ਕਰ ਲਓ। ਘੱਟੋ ਘੱਟ ਅਗਲੀ ਵਾਰੀ ਉਹ ਦੂਜਿਆਂ ਨੂੰ ਇਸ ਤਰ੍ਹਾਂ ਦੀ ਸਰਵਿਸ ਦੇਣ ਲੱਗਿਆ 100 ਵਾਰੀ ਸੋਚਣਗੇ। ਜੀ ਜੀ, ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ, ਨਾਬਾਲਗ ਲੜਕੀ ਨੂੰ ਮਾਮੇ ਦੇ ਮੁੰਡੇ ਨੇ ਤੇਜ਼ਾਬ ਸੁੱਟ ਕੇ ਸਾੜਿਆ। ਦੇਖੋ, ਇਹ ਬੜੀ ਅੱਜ ਦੇਰ ਸ਼ਾਮੀ ਸਾਡੇ ਤੱਕ ਮਾੜੀ ਖਬਰ ਪਹੁੰਚੀ ਹੈ ਜੀ। ਇਹ ਕਪੂਰਥਲੇ ਦੀ ਘਟਨਾ ਦੱਸਦੇ। ਇਹਦੇ ਵਿੱਚ ਸਭ ਤੋਂ ਮਾੜਾ ਪੱਖ ਇਹ ਆ ਕਿ ਜਿਹੜੀ ਵਿਕਟਮ ਕੁੜੀ ਆ ਉਹਦਾ ਰਿਸ਼ਤੇਦਾਰ ਹੀ ਹੈ ਜਿਸ ਬੰਦੇ ਨੇ ਇਹ ਬੁਜ਼ਦਿਲਾਨਾ ਕਰਤੂਤ ਕੀਤੀ ਆ। ਔਰ ਇਹ ਬੰਦਾ ਸੀਗਾ ਜਿਹੜਾ, ਇਹ ਦੱਸਦੇ ਆ ਕਿ ਬਾਹਰ ਹੀ ਰਹਿੰਦਾ ਸੀਗਾ, ਤੇ ਇਹ ਇਹਦੇ ਨਾਲ ਸ਼ਾਦੀ ਕਰਨਾ ਚਾਹੁੰਦਾ ਸੀ। ਹਾਲਾਂਕਿ ਇਹ ਇਸ ਕੁੜੀ ਦਾ ਸਕਾ ਮਾਮੇ ਦਾ ਪੁੱਤ ਸੀਗਾ। ਇਹ ਦੱਸਦੇ ਆ ਕਿ ਹੁਸ਼ਿਆਰਪੁਰ ਦੇ ਰਹਿਣ ਵਾਲਾ ਸੀਗਾ। ਤਾਂ ਇਹਦੇ ਤੇ ਅੱਖ ਰੱਖਦਾ ਸੀ ਕੁੜੀ ਤੇ। ਇਹ ਲਗਾਤਾਰ ਦਬਾਅ ਵੀ ਪਾ ਰਿਹਾ ਸੀ ਉਹਨਾਂ ਦੇ ਘਰਦਿਆਂ ਤੇ ਕਿ ਮੈਨੂੰ ਸਾਕ ਦਿਓ, ਕੁੜੀ ਦਾ ਮੈਨੂੰ ਸਾਕ ਦਿਓ। ਉਹ ਇਨਕਾਰ ਕਰਦੇ ਪਏ ਸਨ। ਤਾਂ ਇਹ 37 ਸਾਲ ਦਾ ਜਿਹੜਾ ਹਰਦੀਪ ਸਿੰਘ ਦੱਸਿਆ ਜਾਂਦਾ, ਇਹਨੇ ਆਪਣੀ ਭੂਆ ਦੀ ਕੁੜੀ, ਜਿਹੜੀ ਕਿ ਹਾਲੇ 18 ਸਾਲ ਦੀ ਵੀ ਨਹੀਂ ਹੋਈ, ਉਹਦੇ ਤੇ ਤੇਜ਼ਾਬ ਨਾਲ ਹਮਲਾ ਕੀਤਾ। ਕਾਫੀ ਝੁਲਸ ਗਈ ਆ ਕੁੜੀ, ਹਸਪਤਾਲ ਦੇ ਵਿੱਚ ਜੇਰੇ ਇਲਾਜ ਆ। ਦੱਸਦੇ ਆ ਕਿ ਇਸ ਬੰਦੇ ਨੂੰ ਫੜ ਲਿਆ। ਦੱਸਿਆ ਇਹ ਵੀ ਜਾਂਦਾ ਕਿ ਗ੍ਰੀਸ ਦੇ ਵਿੱਚੋਂ ਆਇਆ ਸੀਗਾ। ਪਤਾ ਨਹੀਂ ਹੁਣ ਸਪੈਸ਼ਲੀ ਇਹੋ ਹੀ ਕਹਿਰ ਕਰਨ ਆਇਆ ਸੀਗਾ ਜਾਂ ਹੋਰ ਕਿਸੇ ਕੰਮ ਆਇਆ ਸੀ, ਪਰ ਵਿੱਚੋਂ ਗੱਲ ਇਹ ਨਿਕਲ ਕੇ ਆ ਰਹੀ ਹੈ ਕਿ ਇਹ ਇਸ ਕੁੜੀ ਦਾ ਹੱਥ ਮੰਗਦਾ ਸੀ। ਪਰ ਜੋ ਹੋਇਆ, ਇਹਨੇ ਇੱਕ ਕਲੀ ਕਹਿ ਲਈਏ, ਇੱਕ ਫੁੱਲ ਕਹਿ ਲਈਏ, ਉਹ ਝੁਲਸਾ ਕੇ ਰੱਖ ਦਿੱਤਾ। ਬਿਨਾਂ ਗੱਲ ਤੋਂ, ਬਿਨਾਂ ਕਿਸੇ ਕਸੂਰ ਤੋਂ ਉਸ ਕੁੜੀ ਨੂੰ ਸਾਰੀ ਜ਼ਿੰਦਗੀ ਦੀ ਸਜ਼ਾ ਦੇ ਦਿੱਤੀ ਆ। ਇਹਨੂੰ ਹੁਣ ਜਿੱਡੀ ਵੀ ਸਜ਼ਾ ਵੱਡੀ ਮਿਲੇ ਉਹ ਛੋਟੀ ਆਖਾਂਗੇ, ਪਰ ਜਿਹੜੀ ਉਸ ਕੁੜੀ ਨੂੰ ਸਜ਼ਾ ਮਿਲੀ ਆ ਉਹਦੇ ਜਿੱਡੀ ਸਜ਼ਾ ਮੇਰੇ ਖਿਆਲ ਦੇ ਨਾਲ ਇਹਨੂੰ ਨਹੀਂ ਮਿਲਣੀ। ਇਸ ਕਾਨੂੰਨ ਨੇ ਇਹਨੂੰ ਓਡੀ ਸਜ਼ਾ ਨਹੀਂ ਦੇਣੀ। ਨਹੀਂ, ਸਹੀ ਗੱਲ ਆ। ਤੇ ਮਿੰਟੂ ਗੁਰਸਰੇ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨ। ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM K